जी Zubair साहब, over to you. Good morning, सत श्री अकाल everyone. Hi, good morning. ਸਤਿ ਸ੍ਰੀ ਅਕਾਲ ਅਲੀ। ਤੁਸੀਂ ਉਹ ਆਪਣਾ ਪੜ੍ਹੇ ਸੀ ਬੰਦ ਜਿਹੜੇ ਨੇ, ਉਹ ਤੁਸੀਂ ਇੱਕ ਬੰਦ ਪੜ੍ਹਦੇ ਹੋ, ਫਿਰ ਉੱਥੋਂ ਅਸੀਂ ਅੱਗੇ ਪੜ੍ਹਨੇ ਆ। ਇਹ ਸੋਲੇ ਜੇ ਪਹਾੜ ਤੇ ਇਹੀ ਹੈ ਨਾ, ਇੱਥੋਂ ਹੀ ਪੜ੍ਹਨਾ ਜੀ ਹਾਂਜੀ ਹਾਂਜੀ ਹਾਂ, ਇੱਥੋਂ ਤੁਸੀਂ ਸ਼ੁਰੂ ਕਰੋ, ਫਿਰ ਅੱਗੇ ਅਸੀਂ ਪੜ੍ਹਨੇ ਆ 4-5 ਬੰਦ। ਠੀਕ ਹੈ, ਫਿਰ ਅਸੀਂ ਠਹਿਰ ਕੇ ਰੁਕ ਕੇ ਤੇ ਫਿਰ ਉਹਨਾਂ ਦੇ ਗੱਲਬਾਤ ਕਰਾਂਗੇ। ਵੈਸੇ ਮੈਂ ਕਾਫੀ ਪੜ੍ਹੇ ਨੇ, ਕੋਈ ਖਾਸ ਹੈ ਨਹੀਂ, ਸਾਦਾ ਹੀ ਨੇ। ਉਹ ਕਹਾਣੀ ਬਣਾ ਰਿਹਾ ਹੈ, ਉਹ ਇੱਕ ਲੈਂਡਸਕੇਪ ਦੀ ਡਿਸਕ੍ਰਿਪਸ਼ਨ ਦੇਈ ਜਾ ਰਿਹਾ ਹੈ, ਸੱਪਾਂ ਦਾ ਜ਼ਿਕਰ ਬੜਾ ਆ ਰਿਹਾ, ਉਹਦੇ ਤੇ ਗੱਲ ਕਰਨੇ ਕਿ ਸੱਪ ਕਿਉਂ ਇਹਨੇ ਪਾਤੇ ਨੇ ਉਹਨੇ। ਜੀ ਅਸੀਂ ਗੱਲ ਕਰ ਰਹੇ ਸੀ, ਮੈਂ ਤੇ ਅਮਰਜੀਤ ਜੀ ਤੁਹਾਡੇ ਆਉਣ ਤੋਂ ਪਹਿਲੇ ਹੀ ਗੱਲ ਕਰਨ ਦੇ ਸੀ। ਚਲੋ ਮੈਂ ਸਟਾਰਟ ਕਰਨਾ। ਹਾਂ ਜੀ। ਸੂਤਰਧਾਰ ਬੋਲਦਾ ਪਿਆ ਕਹਾਣੀ ਚ, ਹੈ ਸੂਲੇ ਜਿਹੇ ਪਹਾੜ ਤੇ ਚੰਨ ਈਕਨ ਸੋਭ ਰਿਹਾ, ਜਿਉਂ ਗੁਲਿਕ ਨਾ ਕੋਈ ਮਨੀ ਥੀ ਨੇੜੇ ਵਿੱਚ ਖੇਡ ਰਿਹਾ। ਇਹ ਪਰਬਤ ਲੰਮ ਸਲਮੜਾ ਹੈ ਈਕਨ ਫੈਲ ਗਿਆ, ਜਿਉਂ ਨਾਗਾ ਦੀ ਮਾਂ ਸੂਰਸਾ ਦੀ ਹੋਵੇ ਸਾਲ ਗਿਰਾ। ਕਈ ਬਾਸ਼ਿਕ ਅਰਗ ਤੇ ਛਿੰਬੜੇ, ਕਈ ਅਈ ਖੜੱਪੇ ਆ, ਕਈ ਕਲਰੀ ਉਡਨੇ ਪਦਮ ਤੇ ਸੰਗ ਚੂੜੇ ਧੋਨ ਉਠਾ। ਪਏ ਚਾਨਨ ਦਾ ਦੁੱਧ ਪੀਵੰਦੇ ਤੇ ਰਹੇ ਨੇ ਜਸ਼ਨ ਮਨਾ। ਉਹ ਵੇਖਨੀ ਜਿੰਦੇ ਘਾਟੀਆਂ ਵਿੱਚ ਬੱਦਲ ਉੱਡ ਰਿਹਾ, ਜਿਉਂ ਸੱਪ ਕਿਸੇ ਨੂੰ ਡੰਗ ਕੇ ਗੁੱਸੇ ਵਿੱਚ ਉਲਟ ਗਿਆ। ਸੁਪਨ ਲੋਕ ਦੇ ਉੱਡਦੇ ਹੋਏ ਦੂਦਾ ਮਹਿਲ ਜਿਹਾ, ਜਿਹਦੀ ਮਮਟੀ ਬੈਠਾ ਚੰਨ ਦਾ ਕੋਈ ਪੰਛੀ ਬੋਲ ਰਿਹਾ। ਵਿੱਚ ਫੁੱਲ ਪੱਤੀਆਂ ਦੀ ਸੇਜ ਤੇ ਇੱਕ ਨੰਗਾ ਅਗਨ ਜਿਹਾ ਵਾ, ਇੱਕ ਬੁੱਤ ਗੁਲਾਬੀ ਨਾਰ ਦਾ ਕੋਈ ਕਾਮੀ ਵੇਖ ਰਿਹਾ। ਓ ਮਾਈ ਗॉड। ਤੇ ਭੋਗਨ ਪਹਿਲੇ ਉਸ ਦਾ ਜਿਉਂ ਸੁਪਨਾ ਟੁੱਟ ਗਿਆ। ਬੜਾ ਸੈਂਸੂਅਸ ਹੋ ਰਿਹਾ। ਹਾਂ ਜੀ। ਵੈਰੀ ਵੈਰੀ ਸੈਂਸੂਅਸ ਜੀ। ਹਾਂ ਜੀ, ਆਪਣਾ ਕਿਸ਼ਵਰ ਜੀ ਤੁਸੀਂ ਪੜੋ। ਜੀ ਮੈਂ ਪੜ੍ਹਨੀ ਆ ਨੱਟੀ ਨਾ ਜਵਾਬ। ਮੈਂ ਵੇਖ ਕੇ ਉੱਚੀਆਂ ਟੀਸਾਂ ਹਾਂ ਰਹੀ ਤਸਵੀਰ ਬਣਾ, ਜਿਵੇਂ ਵਨ ਦੇਵੀ ਅਰਨੈਣੀ ਬੱਦਲਾਂ ਦੇ ਸੇਜ ਵਿਛਾ। ਵਨ ਪੱਤਰ ਤਾਈਂ ਝਕੀਆਂ ਰਹੀ ਹੋਵੇ ਵਨ ਪੱਤਰ ਤਾਈਂ ਜੀਕਣਾ ਜਿਵੇਂ ਓਕੇ। ਵਨ ਪੱਤਰ ਤਾਈਂ ਝੀਕਣਾ ਰਹੀ ਹੋਵੇ ਦੁੱਧ ਚੰਗਿਆ। ਦੁੱਧ ਭਰਾਂ ਸਵਲੀਆਂ ਛਾਤੀਆਂ ਤੇ ਕੋਸੀ ਨੀਝ ਲਗਾ, ਜਿਵੇਂ ਦੁੱਧ ਪਿਆਉਂਦੀ ਬਾਲ ਨੂੰ ਹਰ ਮਾਂ ਜਾਵੇ ਨਸ਼ਿਆ। ਹਾਂ, ਅੱਗੇ 3 ਲਾਈਨਾਂ ਹੋਰ ਨੇ ਜੀ। ਮੇਰੇ ਕੋਲ ਤੇ ਨਹੀਂ, ਸੂਤਰਧਾਰ ਨਾ ਬੰਦ ਸ਼ੁਰੂ ਹੋਣਾ ਪਿਆ, ਪਤਾ ਨਹੀਂ ਖਤਮ ਹੋ ਗਿਆ। ਹਾਂਜੀ, ਅਗਲਾ ਬੰਦ ਸ਼ੁਰੂ ਹੋ ਗਿਆ। ਹਰ ਮਾਂ ਜਾਵੇ ਨਸ਼ਿਆ, ਸ਼ਬਦ ਕੋਈ ਦੁੱਖੇ ਪਿਆ, ਜੋ ਉਹਦੇ ਝੂਠੀ ਪ੍ਰੇਮ ਉਸਦੇ ਕੰਨੀ ਕਦੀ ਪਿਆ ਕਿਹਾ। ਜ਼ੁਬੈਰ ਸਾਹਿਬ ਅਸੀਂ ਫਾਲੋ ਕਰਨੇ ਪਿਆ, ਜਿਹੜੀ ਟੀਮ ਹੈ ਨਾ ਆਪਣਾ ਰੋਗ ਨੂੰ ਫਾਲੋ ਕਰਦੀ ਪਈ। ਅੱਛਾ ਚਲੋ ਠੀਕ ਹੈ। ਸੂਤਰਧਾਰ ਪੜ੍ਹੇ ਜੀ, ਕੌਣ ਪੜ੍ਹੇਗਾ? ਆਪਣੇ ਅਮਰਜੀਤ ਜੀ ਤੁਸੀਂ ਪੜ੍ਹੋ ਜੀ। ਹਾਂਜੀ ਮੈਂ ਪੜ੍ਹ ਦਿੰਦਾ ਜੀ। ਸੂਤਰਧਾਰ। ਇਹ ਰੁੱਖ ਜੋ ਅਮਲ ਤਾਸ ਦੇ ਪੀਲੀ ਮਾਰਨ ਭਾ, ਇਉਂ ਜਾਪਣ ਗਗਨ ਕੁਠਾਲੀਏ, ਜਿਉਂ ਸੋਨਾ ਪਿਘਲ ਗਿਆ। ਜਾਂ ਧਰਤ ਕੁੜੀ ਦੇ ਕੰਨ ਦਾ ਇੱਕ ਬੂੰਦਾ ਡਿੱਗ ਪਿਆ। ਵਾਹ ਨੀ ਧਰਤ ਸੁਹਾਵੀਏ, ਤੈਨੂੰ ਚੜਿਆ ਰੂਪ ਕਿਹਾ। ਵਾਹ। ਹਾਂ ਜੀ, ਅੱਗੇ ਮਦੀਆ ਜੀ ਤੁਸੀਂ ਪੜ੍ਹੋ। ਹੈ ਤੁਹਾਡੇ ਕੋਲ ਟੈਕਸਟ ਮਦੀਆ ਜੀ? ਜੀ so Nutty says, Eva ਜਾਪ ਇਸ ਦੇ ਬਾਬਲੇ ਇਹਦੇ ਦਿੱਤੇ ਕਾਜ ਰਚਾ, ਤੇ ਮੱਤੀ ਮੁਸ਼ਕ ਉਨੇਰ ਹਵਾ ਇਹਦੇ ਦਿੱਤੇ ਗੋਣ ਬਿਠਾ। ਨਦੀਆਂ ਆਈਆਂ ਗੋਣ ਨੂੰ ਪਰਬਤ ਰੋ ਰੁਲਾ, ਚਾਨਣੀਆਂ ਜਿਉਂ ਤਲੀ ਤੇ ਹੁਣ ਰਿਆਂ ਮਹਿੰਦੀ ਲਾ। ਸਿਰ ਤੇ ਚੁੰਨੀ ਅੰਬਰੀ ਚੰਨ ਕਲੇਰਾ ਪਾ।
वाह वेरी गुड। चलो जी अपने अच्छा जी ਹੋਰ ਗੁਰਦਾਸ ਜੀ ਤੁਹਾਡੇ ਕੋਲ ਟੈਕਸਟ ਹੈਗੀ ਹੈ ਤੇ ਡਾਕਟਰ ਹਾਂ ਜੀ ਫਿਰ ਤੁਸੀਂ सूत्रधार ਦਾ ਆਏਗਾ ਡਾਇਲੌਗ ਮੇਰਾ ਖਿਆਲ ਹੈ 4 बंद वैसे हो गए ने। हो गया उधर। ਹਾਂ ਚਲੋ ਠਹਿਰ ਜਾਣੇ ਆ ਤੁਸੀਂ ਗੁਰਦਾਸ ਜੀ ਦੁਬਾਰਾ ਉਹੀ ਬੰਦ ਪੜ੍ਹ ਦਿਓ पहले वाला ਆ ਜਿਹੜਾ ਇਹਨਾਂ ਨੇ ਪੜਿਆ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ है तेरा सूत्रधार दा हाँ जी, है सोले जे पहाड़ ते। ओके है सोले जे पहाड़ ते चन एकन सोभ रिया ज्यों कुलिक नाग कोई मन्ने थी नेरे विच खेड रिया ए पर्वत लम सलमड़ा है एक फैल गया ज्यों नागा दी मां सोरसा दी होवे सालगरा कई बाशक ए बाशक ना कहना बाशक अर्ग ते फेंतड़े कई एई खड़ पे आ कई कलरी उडने पदम ते संग चूड़े ਧੌਣ ਉਠਾ ਪਏ ਚਾਨਣ ਦਾ ਉੱਡ ਹਿੰਡੇ ਤੇ ਰਹੇ ਨੇ ਜਸ਼ਨ ਮਨਾ ਉਹ ਵੇਖ ਨੀ ਜਿੰਦੇ ਘਾਟੀਆਂ ਵਿੱਚ ਬਦਲ ਉੱਡ ਰਿਹਾ ਜਿਉਂ ਸੱਪ ਕਿਸੇ ਨੂੰ ਡੰਗ ਕੇ ਗੁੱਸੇ ਵਿੱਚ ਉੱਡ ਗਿਆ ਸੁਪਨ ਲੋਕ ਦੇ ਉੱਡਦੇ ਹੋਏ ਦੂਤ ਮਹਿਲ ਜਿਹਾ ਜਿਹਦੀ ਮਮਤੀ ਬੈਠਾ ਛਪਣ ਦਾ ਕੋਈ ਪੰਛੀ ਬੋਲ ਰਿਹਾ ਵਿੱਚ ਫੂਲ ਪੱਤਿਆਂ ਦੀ ਸੇਜ ਤੇ ਇੱਕ ਨੰਗਾ ਗੁਣ ਜਿਹਾ ਇੱਕ ਬੁੱਤ ਗੁਲਾਬੀ ਨਾਰ ਦਾ ਕੋਈ ਕਾਮੀ ਵੇਖ ਰਿਹਾ ਤੇ ਭੋਗਣ ਪਹਿਲੇ ਉਸ ਦਾ ਜਿਉਂ ਸੁਪਨਾ ਟੁੱਟ ਗਿਆ ਹਾਂਜੀ ਹੈ ਸਵੱਲੇ ਜੇ ਪਹਾੜ ਸਵੱਲੇ ਜੇ ਜਿਹੜੇ ਨੇ ਬੜੇ ਸਾਦਾ ਜੇ ਬੜੇ ਸਿੱਧੇ ਜੇ ਪਹਾੜ ਨੇ ਚੰਨ ਈਕਣ ਸੋਭ ਰਿਹਾ ਸੋਭਣਾ ਮਨੇ ਹੁੰਦਾ ਅੱਛਾ ਲੱਗਣਾ ਸੋਭਣਾ ਖੂਬਸੂਰਤ ਲੱਗਣਾ ਸੋਭਦਾ ਹੈ ਯਾਨੀ ਕਿ ਸੂਟੇਬਲ ਇਸ ਤਰ੍ਹਾਂ ਚੰਨ ਉੱਥੇ ਬਿਲਕੁਲ ਸਵੱਲੇ ਜੇ ਪਹਾੜ ਨੇ ਤੇ ਬੜਾ ਚੰਨ ਬੜਾ ਉੱਥੇ ਸੋਹਣਾ ਜਿਹਾ ਲੱਗ ਰਿਹਾ ਹੈ ਜਿਵੇਂ ਕੁਲਕ ਨਾਗ ਕੋਈ ਮਨੀ ਥੀ ਕੁਲਕ ਜਿਹੜਾ ਹੈ ਇਹ ਸ਼ੁਰੂ ਚ ਵੀ ਦਿੱਤਾ ਹੈ ਤੇ ਸੱਪਾਂ ਦੇ 8 ਰਾਜਿਆਂ ਵਿੱਚੋਂ ਇੱਕ ਦਾ ਨਾਂ ਇਸ ਦਾ ਰੰਗ ਭੂਰਾ ਤੇ ਸਿਰੀ ਉੱਤੇ ਅੱਧੇ ਚੰਨ ਦਾ ਚਨੋ ਲੱਗਾ ਹੁੰਦਾ ਹੈ ਹੁਣ ਇਹ ਸਵੱਲੇ ਜੇ ਪਹਾੜ ਨੇ ਚੰਨ ਹੈ ਬੜਾ ਸੋਹਣਾ ਜਿਹਾ ਤੇ ਵਿੱਚ ਉਹਦੇ ਵਿੱਚ ਉਹਨੇ ਸੱਪ ਛੱਡ ਦਿੱਤਾ ਜਿਵੇਂ ਹੀਰ ਵਾਰਿਸ ਸ਼ਾਹ ਦੇ ਉੱਤੇ ਕਹਿੰਦੇ ਨੇ ਜੀ ਹੀਰ ਵਾਰਿਸ ਸ਼ਾਹ ਸ਼ੁਰੂ ਕਰਦਾ ਵਾਰਿਸ ਸ਼ਾਹ ਕਿ ਬੜੇ ਸੋਹਣੇ ਨੇ ਅਲਬੇਲੜੇ ਨੇ ਇੱਕ ਤੋਂ ਇੱਕ ਸੋਹਣੇ ਨੇ ਤੇ ਨਾਲ ਹੀ ਉਹਨਾਂ ਦੀ ਦੁਸ਼ਮਣੀ ਦਿਖਾ ਕੇ ਪਹਿਲੇ ਬੇਇੱਜ਼ਤ ਦਾ ਨਕਸ਼ਾ ਬਣਾਉਂਦਾ ਤੇ ਫਿਰ ਉਹਦੇ ਵਿੱਚ ਸੱਪ ਛੱਡ ਦਿੰਦਾ ਸੱਪ ਤੁਹਾਨੂੰ ਪਤਾ ਹੈ ਕਿ ਬੜਾ ਮਾਈਥੋਲੋਜੀਕਲ ਹੈ ਸਾਰਾ ਇਹਦਾ ਜਿਹੜੀ ਕਹਾਣੀ ਹੈ ਹਜ਼ਰਤ ਆਦਮ ਤੇ ਹਵਾ ਜਿਹੜੇ ਨੇ ਉੱਥੇ ਵੀ ਕਹਿੰਦੇ ਨੇ ਕਿ ਉਹ ਸੱਪ ਬਣ ਕੇ ਆਇਆ ਸੀ ਸ਼ੈਤਾਨ ਔਰ ਉਹਨੇ ਹਜ਼ਰਤ ਆਦਮ ਨੂੰ ਜਿਹੜਾ ਹੈ ਉਹ ਭੜਕਾਇਆ ਸੀ ਤੇ ਸੱਪ ਦੀਆਂ ਬਹੁਤ
ਅਣਗਿਣਤ ਰਮਜ਼ਾਂ ਨੇ ਇਹਦੀਆਂ। ਫੈਲਿਕ ਇਮੇਜ ਵੀ ਹੈਗਾ, ਸੈਂਸ਼ੂਅਸ ਵੀ ਹੈਗਾ, ਰੈਵੋਲੂਸ਼ਨਰੀ ਵੀ ਹੈ। 100 ਸਾਲ ਬਾਅਦ ਕਹਿੰਦੇ ਨੇ ਇਹਦੀ ਖੱਲ ਜਿਹੜੀ ਉਤਰ ਜਾਂਦੀ, ਨਵੀਂ ਖੱਲ ਇਹ ਆਂਦਾ ਹੈ। ਤੇ ਬੜਾ ਸੋਹਣੇ ਜਿਹੇ ਪਹਾੜ ਨੇ, ਚੰਨ ਵੀ ਹੈ, ਤੇ ਉੱਥੇ ਕੋਈ ਬੜਾ ਖਤਰਨਾਕ ਕਿਸਮ ਦਾ ਸੱਪ ਜਿਹੜਾ ਹੈ ਉਹ ਹੈ, ਹਨੇਰੇ ਵਿੱਚ ਖੇਡ ਰਿਹਾ। ਇਹ ਪਰਬਤ ਲੰਮ ਸਲਮੜਾ ਇਸ ਤਰ੍ਹਾਂ ਫੈਲ ਗਿਆ ਹੈ, ਈਕਨ ਫੈਲ ਗਿਆ ਜਿਉਂ ਨਾਗਾਂ ਦੀ ਮਾਂ ਸੂਰਸਾ ਦੀ। ਸੂਰਸਾ ਦਾ ਮਤਲਬ ਵੀ ਪਿੱਛੇ ਦਿੱਤਾ ਹੈ। ਸੂਰਸਾ ਜਾਂ ਸਰਸਾ ਰਾਕਸ਼ੀ ਨਾਗਾਂ ਦੀ ਮਾਂ ਸੀ। ਜਦੋਂ ਹਨੂਮਾਨ ਸਮੁੰਦਰ ਉਲੰਘ ਕੇ ਰਾਓ ਦੇ ਮੁਕਾਬਲੇ ਤੇ ਗਿਆ ਤਾਂ ਇਸ ਨੇ ਉਹਨੂੰ ਨਿਕਲ ਜਾਈ ਚਾਹਿਆ ਸੀ। ਤੇ ਹਨੂਮਾਨ ਜਿਹੜੀ ਐਨੀਮੀ ਰਾਕਸ਼ੀ ਹੈ, ਐਨੀਮੀ ਜਿਹੜੀ ਹੈ, ਪ੍ਰੋ ਪੀਪਲ ਨਹੀਂ ਹੈ। ਪ੍ਰੋ ਪੀਪਲ ਦੂਸਰੇ ਨੇ ਦੇਵਤਾ, ਇਹ ਐਨੀਮੀ ਜਿਹੜੇ ਨੇ ਉਹਨਾਂ ਨੂੰ ਰਾਕਸ਼। ਤੇ ਅਮਰਜੀਤ ਜੀ ਤੁਸੀਂ ਦੱਸੋ, ਰਾਕਸ਼ ਜਿਹੜੇ ਨੇ ਆਂਦੇ ਨੇ ਇਹਦੇ ਵਿੱਚ, ਜਿਹੜੇ ਉਹ ਲੜਦੇ ਨੇ ਦੇਵਤਾਵਾਂ ਨਾਲ। ਉਹ ਬੈਡ ਪੀਪਲ ਜਿਹੜੇ ਬੈਡ ਪੀਪਲ ਜਿਹੜੇ ਬੈਡ ਰਾਕਸ਼ਸ ਤੇ ਨਹੀਂ ਆਉਂਦੇ ਪਿਓ। ਰਾਕਸ਼ਸ ਵੀ ਹੈ, ਇੱਥੇ ਰਾਕਸ਼ੀ ਲਿਖਿਆ ਉਹਨੇ, ਰਾਕਸ਼ੀ ਮੇਰੇ ਕੋਲ। ਤੋ ਰਾਕਸ਼ੀ ਹੈ। ਤੇ ਇਹਨੇ ਹਨੂਮਾਨ ਨੂੰ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਮ ਤੇ ਸੀਤਾ ਦੀ ਜਿਹੜੀ ਕਹਾਣੀ ਹੈ, ਤੇ ਉਹ ਜਿਹੜਾ ਹੈ ਉਹ ਲੈ ਗਿਆ ਸੀ ਉਹਨੂੰ, ਕੀ ਨਾਂ ਸੀ ਉਹ ਦੇਵਤੇ ਦਾ। ਤੇ ਹਨੂਮਾਨ ਜਿਹੜਾ ਹੈ ਉਹ ਲੁੱਕ ਲਾਈਕ ਮੌਂਕੀ ਸੀ, ਤੇ ਉਹਨੇ ਜਾ ਕੇ ਰਾਵਣ ਲੈ ਗਿਆ ਸੀ ਸੀਤਾ ਨੂੰ। ਤੇ ਰਾਵਣ ਨੇ ਨਾਲ ਜਿਹੜੀ ਲੜਾਈ ਲੜੀ ਸੀ ਉਹ ਹਨੂਮਾਨ ਨੇ ਲੜੀ ਸੀ, ਔਰ ਉਹਦੇ ਕੋਲੋਂ ਸੀਤਾ ਨੂੰ ਛੁਡਾ ਕੇ ਲੈ ਕੇ ਆਇਆ ਸੀ। ਤੇ ਇਹ ਸੂਰਸਾ ਜਿਹੜੀ ਨਾਗਾਂ ਦੀ ਮਾਂ ਹੈ, ਇਹਨੇ ਹਨੂਮਾਨ ਨੂੰ ਖਾਣ ਦੀ ਕੋਸ਼ਿਸ਼ ਕੀਤੀ ਸੀ, ਜਾਂ ਡਿਵੋਰ ਕਰਨ ਦੀ, ਨਿਗਲ ਜਾਣ ਦੀ ਕੋਸ਼ਿਸ਼ ਕੀਤੀ ਸੀ। ਪਹਿਲੇ ਉਹ ਲੈ ਕੇ ਆਇਆ ਇੱਕ ਹੋਰ ਸੱਪ, ਬਹੁਤ ਖੌਫਨਾਕ ਸੱਪ ਲੈ ਕੇ ਆਇਆ, ਕੁਲਕ। ਤੇ ਹੁਣ ਸੂਰਸਾ ਦੀ ਮਾਂ ਜਿਹੜੀ ਆ ਉਹ ਲੈ ਕੇ ਆ ਗਿਆ। ਜਿਵੇਂ ਨਾਗਾਂ ਦੀ ਮਾਂ ਸੂਰਸਾ ਦੀ ਹੋਵੇ ਸਾਲਗਿਰਾ, ਕਈ ਬਾਸ਼ਕ, ਉਰਗ ਤੇ ਛੀਂਬੜੇ। ਬਾਸ਼ਕ ਨਾਗ ਤੇ ਤੁਸੀਂ ਸੁਣਿਆ ਹੈ, ਬੜਾ ਇੱਥੇ ਲਿਖਿਆ ਵੀ ਹੋਇਆ ਇਹਨਾਂ ਨੇ ਥੱਲੇ, ਬੜਾ ਇਹ ਵੀ ਖੌਫਨਾਕ ਹੈਗਾ। ਉਰਗ ਜਿਹੜਾ ਇਹ ਵੀ ਇੱਕ ਸੱਪ ਹੈ। ਛੀਂਬੜੇ, ਅਹੀ, ਉੱਡਣੇ, ਪਦਮ ਸੰਗ ਚੂੜੇ, ਇਹ ਵੀ ਸੱਪ ਨੇ। ਧੌਣ ਉਠਾ ਪਹਿਚਾਨਨ ਦਾ ਦੁੱਧ ਪਿਉਂਦੇ, ਤੇ ਰਹੇ ਨੇ ਜਸ਼ਨ ਮਨਾ। ਉਹ ਵੇਖ ਨੀ ਜਿੰਦੇ ਗਾਡੀਆਂ ਵਿੱਚ ਬੱਦਲ ਉੱਡ ਰਿਹਾ, ਜਿਉਂ ਸੱਪ ਕਿਸੇ ਨੂੰ ਡੰਗ ਕੇ ਗੁੱਸੇ ਵਿੱਚ ਉਲਟ ਰਿਹਾ। ਸੁਪਨ ਲੋਕ ਦੇ ਉੱਡਦੇ ਹੋਏ ਦੁੱਧ ਮਹਿਲ ਜਿਹਾ। ਸੁਪਨ ਜਿਹੜਾ ਉਹ ਸੁਪਨਾ ਹੈ, ਤੇ ਸੁਪਨ ਹੈ ਕਿਵੇਂ ਸੁਪਨੇ ਵਾਂਗਰ ਹੈ, ਲੋਕਾਂ ਦੇ ਸੁਪਨੇ ਵਾਂਗਰ ਹੈ। ਕੋਈ ਦੁੱਧ ਮਹਿਲ ਜਿਹਾ, ਚਿੱਟੇ ਰੰਗ ਦਾ ਮਹਿਲ ਹੈ, ਵਾਈਟ ਹਾਊਸ ਹੈ। ਜਿਵੇਂ ਮਮਟੀ ਬੈਠਾ ਚੰਨ ਦਾ, ਮਮਟੀ ਜਿਹੜੀ ਹੈ ਚੁਬਾਰਾ ਜਿਹੜਾ ਉੱਤੇ ਬਣੀ ਹੁੰਦੀ, ਜਿੱਥੋਂ ਨਿਕਲਦਾ ਧੂੰਆਂ ਵੀ ਨਿਕਲਦਾ। ਕੋਈ ਪੰਛੀ ਬੋਲ ਰਿਹਾ, ਵਿੱਚ ਫੁੱਲ ਪੱਤੀਆਂ ਦੀ ਸੇਜ ਤੇ ਇੱਕ ਨੰਗਾ ਅਗਨ ਜਿਹਾ। ਅਗਨ ਮਾਨੇ ਅਸਮਾਨ। ਇੱਕ ਬੁੱਤ ਗੁਲਾਬੀ ਨਾਰ ਦਾ ਕੋਈ ਕਾਮੀ ਵੇਖ ਰਿਹਾ, ਤੇ ਭੋਗਣ ਪਹਿਲੇ ਉਸ ਦਾ ਜਿਵੇਂ ਸੁਪਨਾ ਟੁੱਟ ਗਿਆ। ਇਹ ਕਾਮੀ ਜਿਹੜਾ ਹੈ ਉਹ ਸਲਵਾਨ ਹੈ, ਔਰ ਬੁੱਤ ਨਾਰ ਜਿਹੜੀ ਹੈ ਉਹ ਲੂਣਾ ਹੈ। ਮਾਈਥੋਲੋਜੀਕਲ ਉਹ ਸਾਰੀ ਗੱਲ ਕਰ ਰਿਹਾ, ਸਿੰਬਲਸ ਦੇ ਵਿੱਚ। ਇਹਦੇ ਤੇ ਹੁਣ ਦੋਸਤ ਗੱਲ ਕਰਨਾ ਚਾਹਣ, ਨਹੀਂ ਤੇ ਅਸੀਂ ਅੱਗੇ ਚੱਲ ਸਕਦੇ ਹਾਂ। ਮੈਂ ਥੋੜੀ ਜਿਹੀ ਸਵਾਲ ਵੀ ਨਹੀਂ ਤੇ ਗੱਲਾਂ ਵੀ ਕਰ ਲਾਂ। ਖੈਰ ਪਹਿਲੀ ਕਰੈਕਸ਼ਨ ਹੈ ਕਿ ਮੈਂ ਇਹਨੂੰ ਸੋਲੇ ਪੜਿਆ ਸੀ, ਲੇਕਿਨ ਇਹ ਸਵੱਲੇ ਹੈਗਾ, ਕਿਉਂਕਿ ਇੱਥੇ ਸ਼ਾਦ ਨਹੀਂ ਸੀਗੀ, ਮੈਂ ਲੱਗਾ ਸੀ ਕਿ ਸਵੱਲੇ ਹੈ। ਤੇ ਸੋ ਇੱਥੇ ਮੈਨੂੰ ਲੱਗਦਾ ਪਿਆ ਵੇ ਕਿ ਪਹਿਲੇ ਤੇ ਸੀ, ਅਗਰ ਲਿਟਰਲੀ ਦੇਖਾਂ ਤੇ ਇੱਕ ਪਹਾੜੀ ਸਿਲਸਿਲਾ ਹੈ ਜਿਹੜਾ ਫੈਲਿਆ। ਸਵੱਲੇ ਮਤਲਬ ਈਜ਼ੀ, ਜਿਹੜੇ ਈਜ਼ੀ ਨੇ, ਹਾਂਜੀ ਕੰਫਰਟੇਬਲ ਹੈ। ਹਾਂਜੀ,
ਤੇ ਉਹ ਸਾਡੇ ਸ਼ਾਮ ਵਿੱਚ ਸੌਲੇ ਨਹੀਂ ਸੌਲੇ ਦੇ ਛੋਲੇ ਸੌਲੇ ਦਾ ਮਤਲਬ ਕਿ ਵੱਡੇ ਵੱਡੇ ਪਹਾੜ। ਹਾਂ ਇਹ ਮੈਨੂੰ ਥੋੜੀ ਕੰਫਿਊਜ਼ਨ ਤੇ ਸੀ। ਸੌਲੇ ਅੱਗੇ ਵੀ ਆਏਗਾ ਨਾ ਸੌਲੀਆਂ ਛਾਤੀਆਂ ਅੱਗੇ ਆਏਗਾ ਅਗਲੇ ਬੰਦ ਦੇ ਵਿੱਚ ਸੌਲੇ। ਮੈਨੂੰ ਵੀ ਲੱਗ ਰਿਹਾ ਸੌਲੇ ਹੀ ਨੇ ਕਿਉਂਕਿ ਤੁਹਾਡੇ ਤੇ ਪੇਸ਼ ਪਈ ਹੈ ਸਹੀ ਨਹੀਂ ਸਾ ਨਹੀਂ ਪੇਸ਼ ਨਹੀਂ ਹੈਗੀ, ਕੁਝ ਵੀ ਨਹੀਂ ਹੈਗਾ ਨਾ ਸ਼ਦ ਹੈ ਤੇ ਨਾ ਪੇਸ਼ ਹੈ, ਤਾਂ ਮੈਂ ਇਸ ਵਾਸਤੇ ਸੌਲੇ ਪੜਿਆ ਸੀ। ਅਗਰ ਸ਼ਦ ਜ਼ਬਰ ਹੈ ਮੇਰੇ ਕੋਲ ਜ਼ਬਰ ਪਈ ਹੈ। ਹਾਂ ਉਹ ਤੁਹਾਨੂੰ ਗਲਤ ਹੈ, ਸ਼ਾਇਦ ਉਹ ਗਲਤ ਸੀਨ ਤੇ ਜ਼ਬਰ ਪਈ ਹੈ। ਚਲੋ ਬਹਿਲਾ ਹੈ ਸੌਲੇ ਜਹੇ ਪਹਾੜ ਤੇ ਚੰਨ ਇਕਨ ਕਿ ਉਹ ਜਿਵੇਂ ਅਗਰ ਸੀ ਨੂੰ ਲਫਾਜ਼ੀ ਵਿੱਚ ਵੇਖੀਏ ਤੇ ਪਹਾੜਾਂ ਦਾ ਇੱਕ ਸਿਲਸਿਲਾ ਹੈ ਤੇ ਜਿਹਦੇ ਉਹ ਜਿਹੜਾ ਫੈਲਿਆ ਹੈ ਜਿਵੇਂ ਸਾਡਾ ਹਿਮਾਲਿਆ ਦਾ ਸਿਲਸਿਲਾ ਹੈ ਔਰ ਉਹਦੇ ਪਿੱਛੋਂ ਜੋ ਸੂਰਜ ਨਿਕਲਦਾ ਹੈ ਤੇ ਇੱਕਦਮ ਚੰਨ ਫੈਲ ਜਾਂਦਾ ਹੈ ਔਰ ਪੂਰੀ ਧਰਤੀ ਨੂੰ ਉਹ ਜਗਾ ਦਿੰਦਾ ਹੈ। ਤੇ ਉਹਦੇ ਬਾਅਦ ਉਹ ਮਹਿਰ ਉਹਨੂੰ ਚੰਨ ਇਕਨ ਸੋਭ ਰਿਹਾ, ਖੈਰ ਤੇ ਚੰਨ ਦਾ ਨਾਂ ਲੈ ਰਿਹਾ ਸੂਰਜ ਤੇ ਚੰਨ। तो ਇਹ ਚੰਨ ਦਾ ਮਤਲਬ ਹੈ ਕਿ ਸ਼ਾਮ ਦਾ ਟਾਈਮ ਹੈ, ਦਿਨ ਦਾ ਟਾਈਮ ਨਹੀਂ ਹੈਗਾ ਤੇ ਰਾਤ ਦਾ ਟਾਈਮ ਹੈ। ਰਾਤ ਦਾ ਟਾਈਮ ਹਾਂਜੀ ਚੰਨ ਇਕਨ ਸੋਭ ਰਿਹਾ। ਤੇ ਬਾਕੀ ਅੱਗੋਂ ਫਿਰ ਉਹ ਮੈਟਾਫੋਰਿਕਲੀ ਚੱਲਦਾ ਪਿਆ ਲੈ ਕੇ ਸ਼ੁਰੂ ਤੋਂ ਹੀ ਸੌਲੇ ਪਹਾੜ ਤੋਂ ਹੀ ਸ਼ੁਰੂ ਹੋਇਆ ਮਟੀਰੀਅਲ ਤੋਂ ਸ਼ੁਰੂ ਹੈ, ਲੇਕਿਨ ਅੱਗੇ ਸਾਰਾ ਚੱਲਦਾ ਪਿਆ ਆਪਣੀ ਇਮੇਜ ਲੈ ਕੇ ਕਿ ਸੱਪਾਂ ਦੀ ਕਿਸਮ ਲਿਆ ਰਿਹਾ ਹੈ ਔਰ ਉਹਦੇ ਵਿੱਚ ਜਿਹੜਾ ਮਾਹੌਲ ਬਣਦਾ ਪਿਆ ਉਹ ਬੜਾ ਜਿਵੇਂ ਚੱਲਦਾ ਪਿਆ ਕਿ ਇੱਕ ਜਸ਼ਨ ਦਾ ਸਮਾਂ ਹੈ, ਸੱਪ ਇੰਜੋਏ ਕਰਦੇ ਪਏ ਨੇ, ਝੂਮਦੇ ਪਏ ਨੇ ਔਰ ਚਾਨਣ ਇੰਝ ਫੈਲਿਆ ਚੰਨ ਦਾ ਜਿਵੇਂ ਦੁੱਧ ਹਰ ਤਰਫ ਫੈਲਿਆ ਹੁੰਦਾ ਹੈ, ਇੰਨਾ ਚਿੱਟੀ ਇੰਨੀ ਰੋਸ਼ਨੀ ਹੈ। ਤੇ ਬਦਲ ਵੀ ਉੜਦੇ ਪਏ ਨੇ, ਬੜਾ ਨਾ ਮੈਜੀਕਲ ਜਿਹਾ ਐਨਵਾਇਰਨਮੈਂਟ ਬਣਾਉਂਦਾ ਪਿਆ, ਬੜਾ ਰੋਮਾਂਟਿਕ ਜਿਹਾ ਔਰ ਉਹਦੇ ਵਿੱਚ ਉਹ ਨੇਚਰ ਨੂੰ ਲਿਆ ਕੇ ਦੱਸਦਾ ਪਿਆ ਕਿ ਜਿਵੇਂ ਸੱਪਾਂ ਨੂੰ ਲਿਆਇਆ ਕਿ ਸਭ ਇੰਜੋਏ ਕਰਦੇ ਪਏ ਨੇ, ਬੜਾ ਮਾਹੌਲ ਬਣਿਆ ਹੈ। ਔਰ ਸੁਪਨ ਲੋਕ ਦੇ ਉੱਡਦੇ ਉਹ ਫਿਰ ਉਹਦੇ ਵਿੱਚ ਸੁਪਨੇ ਵੀ ਲਿਆਇਆ ਕਿ ਜਿਵੇਂ ਸੁਪਨਿਆਂ 'ਚ ਬੰਦਾ ਆਪਣੇ ਮਹਿਲ ਚਿੱਟੇ ਦੁੱਧ ਵੇਖਦਾ ਹੈ। ਸੋ ਇੱਥੇ ਇੱਕ ਤੇ ਸਫੇਦੀ ਦੁੱਧ ਚੰਨ ਦੇਖਿਆ ਵਾਈਟ ਦਾ ਜਿਹੜਾ ਕਲਰ ਦਾ ਸਿੰਬਲ ਹੈ ਨਾ ਉਹ ਬੜਾ ਇਹਦੇ ਵਿੱਚ ਨੁਮਾਇਆ ਲੱਗਦਾ ਪਿਆ ਜਿਹਦੀ ਉਹਦੀ ਕੋਈ ਵਜ੍ਹਾ ਹੈ। ਤੇ ਵਾਈਟ ਜਿਹੜਾ ਨਾ ਵਾਈਟ ਇੱਕ ਤੇ ਵਰਜੈਨਿਟੀ ਦਾ ਵੀ ਸਿੰਬਲ ਹੈ ਨਾ। ਹਾਂਜੀ ਵਾਈਟ ਕਲੌਥ ਜਾਂ ਫਲ ਵਾਈਟਨੈਸ ਜਿਹੜੀ ਹੈ ਇਨੋਸੈਂਸ ਦਾ ਵੀ ਸਿੰਬਲ ਹੈ। ਹਾਂਜੀ ਮਾਸੂਮੀਅਤ ਦਾ ਵੀ। ਤੇ ਇਹ ਮੈਂ ਲਿਖਣਾ ਪਿਆ ਵਾਂ ਕਿ ਵਾਈਟ ਸਿੰਬਲ ਚੱਲਦਾ ਪਿਆ ਪਰ ਇੱਕੋ ਦਮ ਆ ਕੇ ਨਾ ਉਹ ਉਲਟ ਕਰ ਦਿੰਦੇ ਸਾਰੀ ਚੀਜ਼ਾਂ ਨੂੰ ਕਿ ਵਿੱਚ ਫੁੱਲ ਪੱਤੀਆਂ ਦੀ ਸੇਜ ਤੇ ਇੱਕ ਨੰਗਾ ਅਗਨ ਜਿਹਾ, ਇੱਥੇ ਆ ਕੇ ਉਹਨੇ ਇੱਕੋ ਦਮ ਆਪੋਜ਼ਿਟ ਕਰਤਾ ਸਾਰੇ ਉਹ ਐਨਵਾਇਰਨਮੈਂਟ ਨੂੰ ਤੇ ਇੱਕ ਬੁੱਤ ਗੁਲਾਬੀ ਨਾਰ ਦਾ ਕੋਈ ਕੰਮ ਹੀ ਦੇਖ ਰਿਹਾ। ਹੁਣ ਇੱਥੇ ਉਹ ਹਵਸ ਲੈ ਆਇਆ ਇੱਕੋਦਮ, ਪਹਿਲੇ ਇਨੋਸੈਂਸ ਲੈ ਕੇ ਚੱਲਿਆ ਤੇ ਇੱਕੋਦਮ ਇੱਥੇ ਆ ਕੇ ਉਹਨੂੰ ਉਲਟ ਕਰਤਾ ਉਹਨੇ ਕਿ ਇਨੋਸੈਂਸ ਜਿਹੜੀ ਹੈ ਉਹ ਹਵਸ ਕਿਸ ਤਰ੍ਹਾਂ ਬਦਲਦੀ ਪਈ ਹੈ ਤੇ ਇੱਕ ਕੰਮ ਹੀ ਉੱਥੇ ਇੰਟਰੋਡਿਊਸ ਕਰਾ ਦਿੱਤਾ ਉਹਨੇ। ਤੇ ਆਫ ਕੋਰਸ ਫਿਰ ਨਾਲ ਹੀ ਉਹਨੂੰ ਥੀਮ ਚੇਂਜ ਕਰ ਲਿਆ ਉਹਨੇ। ਤੁਹਾਡੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆਈ ਥੋੜੀ ਜਿਹੀ। ਇੱਕ ਬਲਵੰਤ ਗਾਰਗੀ ਸੀ ਬੜਾ ਮਸ਼ਹੂਰ ਰਾਈਟਰ, ਇਹਨਾਂ ਨੂੰ ਅਮਰਜੀਤ ਨੂੰ ਪਤਾ ਹੈਗਾ, ਗੁਰਦਾਸ ਜੀ ਨੂੰ ਵੀ, ਤੇ ਡਾਕਟਰ ਲੇਜ਼ੀਆ ਜੀ ਤੁਸੀਂ ਨਜ਼ਰ ਆ ਰਹੇ ਹੋ, ਆਰ ਯੂ ਦੇਅਰ? ਤੁਸੀਂ ਆਓ ਉੱਥੇ। ਅੱਛਾ, ਤੇ ਉਹ ਬਲਵੰਤ ਗਾਰਗੀ ਨੇ ਇੱਕ ਲਿਖਿਆ ਸੀ ਆਪਣਾ ਸਕੈਚ ਜਿਹੜਾ ਨਾ ਮਹਾਂਦਰਾ ਲਿਖਿਆ ਸੀ ਸ਼ਿਵ ਕੁਮਾਰ ਬਟਾਲਵੀ ਦਾ। ਉਹਦਾ ਮੈਨੂੰ ਯਾਦ ਆ ਰਿਹਾ ਸੀ ਸੱਪਾਂ ਤੋਂ, ਉਹਦਾ ਉਹਨੇ ਨਾਂ ਰੱਖਿਆ ਸੀ ਕੋੜੀਆਂ ਵਾਲਾ ਸੱਪ। ਸ਼ਿਵ ਕੁਮਾਰ ਨੂੰ ਵੀ ਉਹਨੇ ਕੋੜੀਆਂ ਵਾਲਾ ਸੱਪ ਕਿਹਾ। ਕੋੜੀਆਂ ਵਾਲਾ ਸੱਪ ਪੰਜਾਬ 'ਚ ਬੜਾ ਆਮ ਹੈਗਾ ਸੀ। ਉਹਦੇ ਉੱਤੇ ਨਾ ਕੋੜੀਆਂ ਬਣੀਆਂ ਹੁੰਦੀਆਂ ਸੀ, ਲਾਲ ਸਫੈਦ ਤੇ ਬਲੈਕ ਕਿਸਮ ਦੇ ਨਾ ਸਪੌਟ ਬਣੇ ਹੁੰਦੇ ਸੀ। ਬੜਾ ਜ਼ਹਿਰੀਲਾ ਸੱਪ ਸਮਝਿਆ ਜਾਂਦਾ ਹੈ। ਉੱਡਣੇ ਸੱਪ ਵੀ ਸਾਡੇ ਹੈਗੇ ਨੇ, ਕਲਰੀ ਜਿਹੜੇ ਨੇ ਕਲਰ ਦੇ ਵਿੱਚ ਸੰਗ ਚੂੜੇ, ਇਹ ਸਾਰੇ ਪੰਜਾਬ ਦੇ ਸੱਪ ਨੇ ਔਰ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਪਤਾ ਨਹੀਂ ਕੋਈ 100 ਤੋਂ ਜ਼ਿਆਦਾ ਸੱਪ ਹੈਗੇ ਨੇ। ਹਾਂਜੀ ਕਿਸ਼ਵਰ ਜੀ ਤੁਸੀਂ ਸੰਚੂੜੇ ਜਿਹੜਾ ਹੈ ਨਾ ਜ਼ੁਬੈਰ ਸਾਹਿਬ ਅਸਾਂ ਨੇ ਪਾਸੇ ਬਹੁਤ ਹੈ, ਇਹ ਖਾਸ ਤੌਰ ਪਰ ਪਹਾੜੀਆਂ ਪਰ ਹੋਣੇ। ਹਾਂਜੀ, ਤੇ ਇਹ ਵੀ ਪਹਾੜੀਆਂ ਦੀ ਗੱਲ ਕਰ ਰਿਹਾ ਨਾ। ਉਹ ਚੰਬਾ ਜਿਹੜਾ ਹੈ, ਚੰਬਾ ਵੀ ਜਿਹੜਾ ਹੈ ਉਹ ਪਹਾੜੀ ਇਲਾਕਾ ਹੈ ਨਾ।
ਇਹ ਇਸ ਤਰ੍ਹਾਂ ਲੱਗਣਾ ਪਿਆ ਕਿ ਇਹ ਫੋਰ ਸ਼ੈਡੋਇੰਗ ਹੋਣੀ ਪਈ कि मतलब बंदे की बाकायदा डर लगना कि ये जिस तरह सारे सप निकली आए और ਉਹ ਸੂਰਸਾਨੀ ਸਾਲਗਿਰਾ आई ਤੇ ਬਾਕੀ ਸਾਰੇ ਸਪ ਜਿਹੜੇ ਉਹ ਜਸ਼ਨ ਵਾਸਤੇ ਜਾਂ ਉਹ ਸਾਲਗਿਰਾ ਉੱਪਰ ਨਿਕਲੀ ਆਏ ਤੇ ਕੋਈ ਜਿਹੜਾ ਉਹ ਸੰਗ ਚੂੜਾ ਜਿਹੜਾ ਧੌਣ ਉਠਾ ਕੇ ਨੱਚ ਰਿਹਾ ਕੋਈ ਸੋ ਇਸ ਤਰ੍ਹਾਂ ਲੱਗਣਾ ਪਿਆ ਕਿ ਉਹ ਸਲਵਾਨ ਨੀ ਜਿਹੜੀ ਫੋਰ ਸ਼ੈਡੋਇੰਗ ਹੋਣੀ ਵੀ ਸਲਵਾਨ ਵੀ ਸੱਪ ਆ ਔਰ ਉਹ ਵੀ ਉसी ਤਰ੍ਹਾਂ ਜ਼ਹਿਰੀਲਾ ਆ ਜਾਂ ਉਹ ਵੀ ਡੰਗ ਮਾਰਸੀ ਜਾਂ ਇਸ ਤਰ੍ਹਾਂ ਨੀ ਜਿਹੜੀ ਇੱਕ ਸੈਂਸ ਸੀ ਨਾ ਉਹ ਬਣਨੀ ਦਿਸਣੀ ਜ਼ਾਹਿਰਾ ਪੂਰਾ ਇੱਕ ਸੀਨ ਵੀ ਥਿਆ ਮਗਰ ਤੁਸਾਂ ਕੀ ਇੱਕ ਉਹ ਮਤਲਬ ਤੁਸਾਂ ਕੀ ਸਮਝ ਲੱਗਣੀ ਪਈ ਕਿ ਉਹ क्या एनालॉजी इथे ड्रॉ करना पिया ठीक है हाँ जी मदिया इधर गई है मदिया No, I don't have anything to add. I just love the dream, like the supan and supna tootna, the contrast. Yeah. ड्रीम अच्छा ठीक है आपको ड्रीम पसंद आ रहा थानू सप नहीं पसंद आ रहा ना Nee, I like the whole thing that he's created is beautiful, but very like the word using the word gami and stuff like total opposite. Yeah. So I'm taking the ride that Shiv Kumar Batalvi is taking us on. हाँ जी अमरजीत जी ਤੁਸੀਂ ਕਰੋ ਕਨਕਲੂਡ ਹਾਂਜੀ ਇਹ ਠੀਕ ਗੱਲ ਆਪਾਂ ਕਰ ਰਹੇ ਹਾਂ ਸਾਰੇ ਕਿ ਦੇਖੋ ਇੱਕ ਬਹੁਤ ਵੱਡਾ ਇਮੇਜਿਨੇਸ਼ਨ ਹੈ ਜਾਂ ਇੱਕ ਸੁਪਨਾ ਚੱਲ ਰਿਹਾ ਸੁਪਨਾ ਇੱਥੇ ਤੇ ਜਿਹੜਾ ਡਿਸਕ੍ਰਾਈਬ ਕਰਦਾ ਉਹ ਕੁਦਰਤ ਦਾ ਸੁਪਨਾ ਜਿਹਦੇ 'ਚ ਸੱਪ ਨੇ ਸੈਲੀਬ੍ਰੇਸ਼ਨ ਹੋ ਰਹੀ ਹੈ ਸੱਪਾਂ ਦੀ ਸੈਲੀਬ੍ਰੇਸ਼ਨ ਉਹਦੀ ਮਾਂ ਦੀ ਬਰਥਡੇ ਆ ਜਿੱਦਾਂ ਕਹਿੰਦੇ ਕਿ ਸੱਪ ਦੀ ਅਲਾਮਤ ਇੱਕ ਤਾਂ ਕੁਦਰਤ ਨਾਲ ਹੈ ਦੂਸਰੀ ਖੁਸ਼ੀ ਸੈਲੀਬ੍ਰੇਸ਼ਨ ਦੇ ਨਾਲ ਹੈ ਦੂਸਰੀ ਡਰ ਔਰ ਮੌਤ ਦੇ ਨਾਲ ਵੀ ਹੈ ਸੱਪ ਦਾ ਐਕਚੁਅਲੀ ਰਿਪਰੈਜ਼ੈਂਟੇਟਿਵ ਜਿੱਦਾਂ ਕੇਸ਼ਵ ਜੀ ਨੇ ਕਿਹਾ ਉਹ ਰੂਲਰਸ ਨੇ ਸਲਵਾਨ ਵਰਗੇ ਜਿਹੜੇ ਕਿ ਚਿੱਟੇ ਬਾਹਰੋਂ ਲੱਗਦੇ ਬੜੇ ਵਧੀਆ ਮਹਿਲਾਂ ਦੇ ਵਿੱਚੋਂ ਜਾ ਰਹੇ ਨੇ ਪਰ ਅੰਦਰੋਂ ਉਹਨਾਂ ਦੀ ਆਪਣੀ ਕੋਈ ਹਵਸ ਹੈ ਉਹਨਾਂ ਦੇ ਆਪਣੇ ਜੋ ਸੱਪ ਵਾਂਗੂ ਕੋਈ ਅਲੱਗ ਹੀ ਉਹਨਾਂ ਦੇ ਲੋਕਾਂ ਦੇ ਲਈ ਮੌਤ ਤੇ ਡਰ ਪੈਦਾ ਕਰਦੇ ਨੇ ਔਰ ਲਾਸਟ ਦੇ ਵਿੱਚ ਲਸਟ ਦੀ ਐਕਸਪ੍ਰੈਸ਼ਨ ਜਿਹੜੀ ਉਹਨੇ ਦਿੱਤੀ ਆ ਕਿ ਫੁੱਲਾਂ ਪੱਤੀਆਂ ਦੇ ਵਿੱਚ ਇੱਕ ਨਗਨ ਅਵਸਥਾ ਦੇ ਵਿੱਚ ਔਰਤ ਹੈ ਔਰ ਇੱਕ ਬਹੁਤ ਹੀ ਸੈਂਸੂਅਲ ਮਤਲਬ ਕਿ ਇਨਸਾਨ ਉਹਨੂੰ ਦੇਖ ਰਿਹਾ ਔਰ ਜਦ ਫਿਰ ਉਹਦਾ ਸੁਪਨਾ ਖਤਮ ਹੋ ਜਾਂਦਾ ਉਸ ਟਾਈਮ ਤੇ ਇਮੈਜੀਨੇਸ਼ਨ ਹੈ ਪਰ ਨੇਚਰ ਸੱਪ ਦੀ ਅਲਾਮਤ ਜਿਹੜੀ ਦਿਖਾਈ ਆ ਔਰ ਨਾਲ ਰੈਫਰੈਂਸ ਮੇਰਾ ਖਿਆਲ ਹੈ ਸਲਵਾਨ ਨੂੰ ਵੀ ਹੈ ਰੂਲਰਸ ਨੂੰ ਵੀ ਨਾਲ ਹੀ ਹੈ ਮੈਂ ਇੰਨਾ ਹੀ ਕਹਿਣਾ ਸੀ हाँ जी अपने गुरदास जी ਤੁਸੀਂ ਕਰਨਾ ਚਾਹੋਗੇ ਗੱਲ ਹਾਂ ਯਾਰ ਮੈਂ ਸੱਪ ਦੀ ਆਪਾਂ ਗੱਲ ਕਰਦੇ ਹਾਂ ਨਾ ਫਿਰ ਸੱਪਾਂ ਦੀ ਕਹਿੰਦੇ ਇੱਕ ਟਾਈਮ ਆਪਣੇ ਪੰਜਾਬ 'ਚ ਤਖਤ ਦੇਸ਼ ਕਹਿੰਦੇ ਸੀ ਕਿ ਉਹ ਜਿਹੜੇ ਰੂਲਰਸ ਸੀਗੇ ਉਦੋਂ ਉਹ ਸੱਪ ਦੀ ਪੂਜਾ ਕਰਦੇ ਸੀ ਨਾ ਤੇ ਜਿਹੜੇ ਕਈ ਜਿਹੜੇ ਹੈਗੇ ਆਪਾਂ ਸੱਪ ਲੋਕ ਨਾਗ ਲੋਕ ਜਿਹੜੇ ਪਹਾੜਾਂ 'ਚ ਖਾਸ ਕਰ ਹਿਮਾਚਲ ਤੇ ਜੰਮੂ 'ਚ ਜਿਹੜੇ ਪੂਜਾ ਕਰਦੇ ਹਨ ਉਹ ਇੱਕ ਟਾਈਮ ਤੇ ਉਹ ਰਾਜੇ ਮਹਾਰਾਜੇ ਸੀਗੇ ਸੋ ਸਿਰਫ ਹਿੰਦੂ ਮੈਥੋਲੋਜੀ 'ਚ ਨਹੀਂ ਆਪਣੇ ਆਮ ਇਹ ਪੰਜਾਬੀ ਫੋਕ ਰੀਤ 'ਚ ਸੱਪਾਂ ਨੂੰ ਮਹਾਨਤਾ ਕਾਫੀ ਦਿੱਤੀ ਜਾਂਦੀ ਹੈ ਉਹੀ ਟਾਈਮ ਜਦ ਇੱਕ ਟਾਈਮ ਤੇ ਉਹ ਮੈਨੂੰ ਉਹ ਚੇਤਾ ਆਇਆ ਇਹ ਜਦ ਤੁਸੀਂ ਗੱਲਾਂ ਕਰਦੇ ਨੇ ਸੱਪ ਦੀਆਂ ਕਿ ਵੀ ਉਹ ਰੂਲਰਸ ਵੀ ਸੀਗੇ ਮਾਨਤਾ ਹੁਣ ਵੀ ਹੈਗੀ ਉਹਨਾਂ ਦੀ ਸ਼ਰਾਈਨਸ ਵੀ ਕਾਫੀ ਹੈਗੀਆਂ ਆ ਪਰ ਉਹਨਾਂ ਦੇ ਮੰਦਿਰ ਪੁਰਾਣੇ ਮੰਦਿਰ ਵੀ ਬਹੁਤ ਹੈਗੇ ਆ ਹਿਮਾਚਲ ਤੇ ਜੰਮੂ ਇਹ ਮੈਨੂੰ ਲੱਗਦਾ ਨੇ ਉਹ ਸਾਰੇ ਰਲਾ ਕੇ ਪੇਸ਼ ਕੀਤਾ ਇਹਦੇ ਜਿਹੜੇ ਆਪਾਂ ਬੰਦ ਹੁਣ ਪੜ੍ਹੇ ਆ ਸਹੀ ਹੈ ਮੇਰਾ ਖਿਆਲ ਹੈ ਜਿਹੜੇ ਤੁਸੀਂ ਦੇਖੋ ਨਾ ਇਜਿਪਸ਼ੀਅਨਸ ਵਗੈਰਾ ਦੇ ਉੱਪਰ ਰਾਜਿਆਂ ਦੇ ਜਾਂ ਰਾਣੀਆਂ ਦੇ ਤਾਜ ਬਣੇ ਹੁੰਦੇ ਨੇ ਉਹਨਾਂ ਦੇ ਉੱਤੇ ਸੱਪ ਦੀ ਵੀ ਅਲਾਮਤ ਹੁੰਦੀ ਆ
ਹੁੰਦੀ ਆ। ਕਿ ਇਹ ਡੈਕੋਰੇਸ਼ਨ ਨਹੀਂ ਸਿਰਫ, ਇਹ ਬੜੇ ਰਾਜੇ ਵੀ ਔਰ ਸੱਪ ਵੀ ਬੜੀ ਜ਼ਾਲਮ ਚੀਜ਼ ਹੈ। ਹਾਂ, ਤੇ ਆਪਣੇ ਹੁਣ ਵੀ ਕਹਿ ਦਿੰਦੇ ਆ ਦਮੂਹਾ ਸੱਪ ਜਾਂ ਇੱਛਾਧਾਰੀ, ਇਹ ਸਾਰੀਆਂ ਇਹ ਲਿਵਿੰਗ ਬਲੀਫਸ ਆ, ਪੁਰਾਣੀਆਂ ਨਹੀਂ ਹੈਗੀਆਂ। ਸੋ ਹੀ ਇਜ਼ ਡਰੋਨ ਇਨਸਪੀਰੇਸ਼ਨ ਫਰੋਮ ਦੈਟ, ਜਿਸ ਤਰੀਕੇ ਨਾਲ ਉਹਨੇ ਨਾ ਪੇਸ਼ ਕੀਤਾ। ਬਸ ਇੰਨਾ। ਹਾਂਜੀ, ਅਗਲਾ ਆਪਣਾ ਕਿਸ਼ੋਰ ਜੀ ਤੁਸੀਂ ਅਗਲਾ ਬੰਦ ਪੜੋ, ਫਿਰ ਅਸੀਂ ਉੱਤੇ ਗੱਲਬਾਤ ਹੈ। ਛੋਟਾ ਬਲਕਿ 2 ਬੰਦ ਨੇ ਤੇ ਦੋਵੇਂ ਹੀ ਪੜ, ਇੱਕ ਤੁਸੀਂ ਪੜ ਦਿਓ, ਇੱਕ ਮਦੀਆ ਪੜ ਦੇ। ਮੈਂ ਪੜ੍ਹਨੀ ਆ ਜੀ। ਨੱਟੀ ਮੈਂ ਵੇਖ ਕੇ ਉੱਚੀਆਂ ਟੀਸਾਂ, ਹਾਂ ਰਹੀ ਤਸਵੀਰ ਬਣਾ। ਟੀਸੀਆਂ ਹਾਂ ਰਹੀ ਤਸਵੀਰ ਬਣਾ, ਜਿਉਂ ਵਨ ਦੇਵੀ ਅਰ ਨੈਣੀ, ਬਦਲਾਂ ਦੀ ਸੇਜ ਵਿਛਾ, ਵਨ ਪੁੱਤਰ ਤਾਈ ਜਕੀਨੀਆਂ ਜੀਕਣਾ ਰਹੀ ਹੋਵੇ ਦੁੱਧ ਚੰਗਾ, ਦੁੱਧ ਭਰੀਆਂ ਸਵਲੀਆਂ ਛਾਤੀਆਂ ਤੇ ਕੋਸੀ ਨੀਝ ਲਗਾ, ਜਿਵੇਂ ਦੁੱਧ ਪਿਆਉਂਦੀ ਬਾਲ ਨੂੰ ਹਰ ਮਾਂ ਜਾਵੇ ਨਸ਼ਿਆ। ਥੋੜਾ ਡਿਫਰੈਂਟ ਹੈ ਥੋੜਾ ਜਿਹਾ। सूत्रधार वाला बंद भी पढ़ा कि मदिया तुसा पढ़ोगे? ਮਦੀਆ ਨੂੰ ਪੜਨ ਦਿਓ। ਮਦੀਆ Right, shall I read it? Okay. ਇਹ ਰੁੱਖ ਜੋ ਅਮਲਤਾਸ ਦੇ ਪੀਲੇ ਮਾਰਨ ਭਾ, ਇਉਂ ਜਾਪਨ ਗਗਨ ਕੁੱਥਾ ਲਈ, ਜਿਉਂ ਸੋਨਾ ਪਿਘਲ ਰਿਹਾ, ਜਾਂ ਧਰਤ ਕੁੜੀ ਦੇ ਕੰਧ ਦਾ ਇੱਕ ਬੂੰਦਾ ਡਿੱਗ ਪਿਆ, ਵਾਹ ਨੀ ਧਰਤ ਸੁਹਾਵੀਏ, ਤੈਨੂੰ ਚੜਿਆ ਰੂਪ ਕਿਹਾ। ਇਹਨਾਂ ਦੇ ਦੋਵਾਂ ਦੇ ਡਾਇਲੌਗ ਥੋੜਾ ਜਿਹਾ ਫਰਕ ਹੈ। ਅੱਛਾ ਜੀ, ਮੈਂ ਵੇਖ ਕੇ ਉੱਚੀਆਂ ਟੀਸੀਆਂ, ਟੀਸੀ ਮੈਨੇ ਉਹੀ ਜਿਹੜੀ ਹੈ ਉੱਚੀ ਜਿਹੀ, ਬੜੀ ਉੱਚੀ ਜਿਹੀ ਥਾਂ, ਟੀਸੀ ਦੇ ਉੱਤੇ ਹਾਈਐਸਟ ਜਿਹੜੀ ਪਲੇਸ ਹੈ। ਹਾਂ ਰਹੀ ਤਸਵੀਰ ਬਣਾ, ਮੈਂ ਉੱਚੀਆਂ ਟੀਸੀਆਂ ਨੂੰ ਵੇਖ ਕੇ ਇੱਕ ਪਿਕਚਰ ਬਣਾ ਰਹੀ ਹਾਂ, ਜਿਵੇਂ ਦਿਨ ਦੇਵੀ ਅਰਨੀਨੀ, ਅਰਨੀਨੀ ਮੈਨੇ ਜੰਗਲਾਂ ਦੀ ਔਰ ਹਵਾਵਾਂ ਦੀ, ਉਹ ਜਿਹੜੀ ਹੈ ਰਿਗਵੇਦ ਦੇ ਮੁਤਾਬਕ ਇਹ ਵਾਈ ਤੇ ਜੰਗਲਾਂ ਦੀ ਦੇਵੀ ਹੈ। ਰਿਗਵੇਦ ਦੇ ਬਦਲਾਂ ਦੀ ਸੇਜ ਵਿਛਾ, ਵਨ ਪੁੱਤਰ ਤਾਈ ਜੀਕਣਾ, ਵਨ ਮੈਨੇ ਹੈਗਾ ਜੰਗਲ, ਵਨ ਬੂਟਾ ਵੀ ਹੈ, ਪੁੱਤਰ ਤੱਕ ਜਿਸ ਤਰ੍ਹਾਂ ਰਹੀ ਹੋਵੇ ਦੁੱਧ ਚੁੰਗਾ। ਜ਼ੁਬੈਰ ਸਾਹਿਬ ਸੌਰੀ, ਵਨ ਪੱਤਰ ਨਹੀਂ ਹੋਏਗਾ ਇੱਥੇ? ਤੇ ਮੇਰੇ ਪੇਸ਼ ਪਈ ਹੈ, ਛੱਦ ਵੀ ਪਈ ਹੈ। ਨਹੀਂ, ਹਾਂ ਮੇਰੇ ਕੋਲ ਛੱਦ ਪਈ ਹੈ, ਤੇ ਉਹ ਕਿਉਂਕਿ ਜੰਗਲ ਦੀ ਗੱਲ ਹੋ ਰਹੀ ਹੈ, ਬੂਟੇ ਦੀ ਗੱਲ ਹੋ ਰਹੀ ਹੈ, ਤੇ ਨਾਲ ਪੱਤਰ ਨਹੀਂ ਆਏਗਾ? ਪੱਤਰ ਲਿਖਿਆ ਹੈ, ਪੇਸ਼ ਨਹੀਂ ਹੈਗਾ ਮੇਰੇ ਕੋਲ। ਚਲੋ ਪੱਤਰ, ਹਾਂ ਸਾਡੇ ਲਿਖਿਆ ਇੱਥੇ ਇੱਕ ਤੇ ਵਣ ਦੇਵੀ ਆ, ਜਿਹੜੀ ਕਿ ਜੰਗਲਾਂ ਦੀ ਦੇਵੀ ਕਹਿ ਸਕਦੇ ਹਾਂ ਜਾਂ ਮਾਂ ਕਹਿ ਸਕਦੇ ਹਾਂ, ਔਰ ਦੂਸਰੇ ਹੈਗੇ ਵਣ ਪੁੱਤਰ, ਉਹਦਾ ਪੁੱਤਰ ਜਿਹੜਾ ਉਹਦਾ ਜੰਗਲੀ ਮਾਂ ਦਾ ਪੁੱਤਰ, ਉਹਨੂੰ ਦੁੱਧ ਚੁੰਗਾ ਰਹੀ ਹੈ ਬੱਚੇ ਨੂੰ। ਠੀਕ। Yeah, that's why I thought it's one Devi, not it's not Din, right? ਵਨ ਜਿਹੜਾ ਉਹ ਜੰਗਲ ਵੀ ਹੈ, ਔਰ ਵਨ ਦਾ ਬੂਟਾ ਵੀ ਹੁੰਦਾ ਹੈ। ਬੜੀ ਮਸ਼ਹੂਰ ਨਜ਼ਮ ਹੈ ਸ਼ਰੀਫ ਕੁੰਜਾਈ ਦੀ, ਵਨ ਦਾ ਬੂਟਾ, ਉਹਦਾ ਨਾਂ ਹੀ ਵਨ ਦਾ ਬੂਟਾ ਹੈ। ਠੀਕ ਹੈ, ਮੈਂ ਤੁਸੀਂ ਸਹੀ ਕਹਿ ਰਹੇ, ਵਨ ਪੁੱਤਰ ਤਾਈ ਜੀਕਣਾ, ਅਮਰਜੀਤ। हाँ जी, पुत्र ही है क्योंकि ਉਹਨੂੰ ਦੁੱਧ ਪਿਆ ਰਹੀ ਹੈ ਨਾ। ਠੀਕ ਹੈ। ਹਾਂ, ਜੰਗਲ ਵਿੱਚ ਹੈ, ਜੰਗਲ ਵਿੱਚ ਹੈਗੀ ਹੈ। ਤੇ ਜਿਸ ਤਰ੍ਹਾਂ ਜੰਗਲ ਵਿੱਚ ਪੁੱਤਰ ਤਾਈ, ਆਪਣੇ ਪੁੱਤਰ ਤਾਈ ਰਹੀ ਹੋਵੇ ਦੁੱਧ ਚੁੰਗਾ, ਮਾਂ ਦੀ ਗੱਲ ਹੋ ਰਹੀ ਹੈ। ਦੁੱਧ ਭਰਿਆ ਸਵਲੀਆਂ ਛਾਤੀਆਂ, ਦੁੱਧ ਭਰਿਆ ਆਇਆ ਔਰ ਬੜੀਆਂ ਜਿਹੜੀਆਂ ਨੇ ਉਹ ਛਾਤੀਆਂ ਸਵਲੀਆਂ ਨੇ, ਉਭਰੀਆਂ ਹੋਈਆਂ ਨੇ। ਤੇ ਕੋਸੀ ਨੀਚ ਨਗਾ, ਕੋਸੀ ਤੁਹਾਨੂੰ ਪਤਾ ਨੀਮ ਗਰਮ, ਨੀਚ ਜਿਹੜੀ ਹੈ ਕੰਸੰਟਰੇਸ਼ਨ, ਬੜੇ ਗੌਰ ਨਾਲ ਕਿਸੇ ਚੀਜ਼ ਨੂੰ ਦੇਖਣਾ, ਜਿਵੇਂ ਦੁੱਧ ਪਿਆਂਦੀ ਬਾਲ ਨੂੰ ਹਰ ਮਾਂ ਜਾਵੇ ਨਸ਼ਿਆ।
ਇਹ ਗੱਲ ਕਰ ਰਹੀ ਹੈ ਨੱਠੀ ਜਿਹੜੀ ਹੈ, ਨੱਠੀ ਹੈ ਪਿਕਚਰ ਜਿਹੜੀ ਹੈ ਉਹ ਦੇਖ ਰਹੀ ਹੈ ਔਰ ਇਹਨੂੰ ਇਸ ਤਰ੍ਹਾਂ ਜਿਹੜਾ ਇਸ ਤਰ੍ਹਾਂ ਦਾ ਉਹਦਾ ਇਮੇਜਿਨੇਸ਼ਨ ਆ ਰਹੀ ਹੈ, ਜਦ ਕਿ ਜਿਹੜਾ ਸੂਤਰਧਾਰ ਹੈ ਉਹ ਉਹਦੀ ਸੈਂਸ਼ੂਅਸ ਹੈ ਔਰ ਉਹ ਸੱਪ ਹੈ, ਇਹਦੀ ਮਦਰਲੀ ਹੈ ਸਾਰੀ ਜਿਹੜੀ ਹੈ ਇਹਦੀ ਜਿਹੜੀ ਆ ਰਹੀ ਹੈ इमोशन है सारा। हाँ जी। जुबैर साहब हर माँ जावे शया, Zero. ਇਹ ਸ਼ਇਆ ਹੈ ਕਿ ਨਸ਼ਿਆ ਹੈ? ਨਸ਼ਿਆ ਅੱਛਾ, ਨਸ਼ੇ ਤੋਂ ਸਾਡੇ ਕੋਲ ਗਲਤ ਲਿਖਿਆ ਹੈ, ਮੇਰੇ ਕੋਲ ਜਿਹੜਾ ਵਰਜਨ ਹੈ ਸ਼ਇਆ ਲਿਖਿਆ ਹੈ, ਨਸ਼ਿਆ ਹੋਣਾ ਚਾਹੀਦਾ। ਨਸ਼ਿਆ ਮੇਰੇ ਕੋਲ ਸਹੀ ਲਿਖਿਆ ਹੈ ਕਿ ਬੱਚੇ ਨੂੰ ਪਿਆਂਦੀ ਜਿਵੇਂ ਮਾਂ ਨੂੰ ਨਸ਼ਾ ਆ ਜਾਵੇ, ਕਿਉਂਕਿ ਮਾਂ ਬੜਾ ਇੰਜੋਏ ਕਰਦੀ ਜਦੋਂ ਬੱਚਾ ਪੀ ਰਿਹਾ ਹੁੰਦਾ ਹੈ, ਉਹ ਜਿਹੜੀ ਕਨੈਕਸ਼ਨ ਹੋ ਜਾਂਦਾ ਨਾ, ਸਪਿਰਿਚੁਅਲ ਕਨੈਕਸ਼ਨ ਚੱਲ ਰਿਹਾ ਹੁੰਦਾ। ਤੇ ਇਹ ਮੈਂ ਤੁਹਾਨੂੰ ਭੇਜਾਂਗਾ ਜਿਹੜਾ ਮੈਂ ਵਰਸ਼ਨ ਹੈਗਾ ਨਾ ਮੇਰੇ ਕੋਲ, ਹਾਂਜੀ ਮੈਂ ਤੁਹਾਨੂੰ ਭੇਜਾਂਗਾ, ਇਹ ਬਿਲਕੁਲ ਸਹੀ ਹੈ, ਇਹਦੀ ਇਮਲਾ ਵੀ ਬੜੀ ਅੱਛੀ ਹੈ। ਠੀਕ ਹੈ। ਜ਼ੁਬੈਰ ਸਾਹਿਬ ਇਹ ਜਿਹੜੀ ਤੁਸੀਂ ਪੀਡੀਐਫ ਭੇਜੀ ਸੀ ਇਹ ਉਹੀ ਵਰਸ਼ਨ ਪੜ੍ਹਨੇ ਪਿਓ? ਪਤਾ ਨਹੀਂ ਇਹ ਦੂਸਰਾ ਹੈ, ਇਹ ਮੈਨੂੰ ਕੱਲ ਹੀ ਮਿਲਿਆ ਕਿਸੇ ਕੁਲ ਕਲਾਮ ਹੈਗਾ, ਉਹਦੇ ਚੋਂ ਮੈਂ ਕੱਢਿਆ, ਇੱਥੇ ਵੈਸੇ ਛਪਿਆ ਹੈ ਲਾਹੌਰ 'ਚ, ਲੇਕਿਨ ਮੇਰੇ ਕੋਲ ਆਲਰੇਡੀ ਪੁਰਾਣਾ ਵੀ ਨੁਸਖਾ ਪਿਆ ਸੀ, ਸਿਰਫ ਮੈਨੂੰ ਮਤਲਬ ਦਾ ਇਸ਼ੂ ਸੀ ਕਿ ਕੋਈ ਮਤਲਬ ਵਾਲਾ ਨੁਸਖਾ ਮਿਲੇ। ਇਹ 'ਚ ਵੀ ਸਾਰੇ ਮਤਲਬ ਨਹੀਂ ਦਿੱਤੇ, ਲੇਕਿਨ ਕੁਛ ਦਿੱਤੇ ਨੇ, ਗੁਜ਼ਾਰਾ ਹੋ ਜਾਂਦਾ ਸਾਡਾ। ਤੇ ਤੁਹਾਨੂੰ ਗਰੁੱਪ 'ਚ ਸ਼ੇਅਰ ਕਰ ਦਿਆਂਗਾ, ਪੂਰੀ ਜਿਹੜੀ ਹੈ ਨਾ ਲੂਣਾ ਪੂਰੀ ਸ਼ੇਅਰ ਕਰ ਦਿਆਂਗਾ, PDF ਪ੍ਰਿੰਟ ਤੁਸੀਂ ਆਪੇ ਹੀ ਕਢਾ ਲੈਣਾ। ਲੇਕਿਨ ਜ਼ੁਬੈਰ ਸਾਹਿਬ ਤੁਹਾਨੂੰ ਪੰਜਾਬੀ ਡਿਕਸ਼ਨਰੀ ਤੁਹਾਨੂੰ ਹੈਲਪ ਮਿਲਦੀ ਹੈ? ਕਾਫੀ ਵਰਡਾਂ ਦੀ ਹਰ ਵਰਡ ਮਿਲ ਜਾਂਦਾ ਹੈ ਪੰਜਾਬੀ ਡਿਕਸ਼ਨਰੀ 'ਚ? ਨਹੀਂ, ਉਹ ਹਰ ਵਰਡ ਨਹੀਂ ਮਿਲਦਾ, ਉਹ ਵੀ ਮੈਂ ਤੁਹਾਨੂੰ ਦੱਸ ਦਿਆਂਗਾ ਥੋੜਾ ਜਿਹਾ। ਸ਼ਿਵ ਕੁਮਾਰ ਜਿਹੜਾ ਨਾ ਉਹ ਬੜਾ ਲੋਕਲਾਈਜ਼ਡ ਲਫ਼ਜ਼ ਇਸਤੇਮਾਲ ਕਰਦਾ, ਪਿੰਡਾਂ ਦੇ ਖਾਸ ਤਰ੍ਹਾਂ ਦੇ ਕਈ ਤੇ ਹੈ ਨੇ ਡਿਕਸ਼ਨਰੀ ਦੇ ਵਿੱਚ, ਤੇ ਕਈ ਲਫ਼ਜ਼ ਨਹੀਂ ਹੈ, ਉਹ ਬੋਲਚਾਲ ਦੇ ਲਫ਼ਜ਼ ਨੇ। ਠੀਕ ਹੈ, ਐਕੈਡੈਮਿਕ ਨਹੀਂ ਹੈ। ਹਾਂ, ਉਸ ਤਰ੍ਹਾਂ ਕੋਈ ਇਨਫਾਰਮਲ ਨਹੀਂ ਹੈ। ਹਾਂ, ਉਹਦਾ ਕਮਾਲ ਹੀ ਹੈ ਕਿ ਉਹਨੇ ਆਮ ਬੋਲਚਾਲ ਦੇ ਲਫ਼ਜ਼ ਜਿਹੜੇ ਸੀ ਉਹਨਾਂ ਰਾਹੀਂ ਸ਼ਾਇਰੀ ਕੀਤੀ ਹੈ। ਇਹ ਰੁੱਖ ਜੋ ਅਮਲਤਾਸ ਤੇ ਪੀਲੀ ਮਾਰਨ ਭਾ, ਇਹ ਲਿਖਿਆ ਤੇ ਬਾ ਹੀ ਹੋਇਆ, ਲੇਕਿਨ ਅਸੀਂ ਨੂੰ ਭਾ ਹੀ ਪੜ੍ਹਨੇ। ਲਸ਼ਕ ਚਮਕ, ਕੋਈ ਨੀਲਾ ਸੂਟ ਪਾਇਆ ਹੈ ਕਿਸ਼ਵਰ ਜੀ ਨੇ, ਤੇ ਉਹ ਭਾ ਮਾਰ ਰਿਹਾ ਨੀਲੇ ਰੰਗ ਦੀ ਹੈ। ਜਿਵੇਂ ਜਾਪਣ ਗਗਨ ਕੁਠਾਲੀਏ, ਇਸ ਤਰ੍ਹਾਂ ਲੱਗਦਾ ਜਿਵੇਂ ਅਸਮਾਨ ਨੂੰ ਕਿਸੇ ਕੁਠਾਲੀਏ ਦੇ ਵਿੱਚ, ਕਿਸੇ ਭਾਂਡੇ ਦੇ ਵਿੱਚ ਪਾ ਲਿਆ ਹੋਵੇ, ਇਸ ਤਰ੍ਹਾਂ ਲੱਗ ਰਿਹਾ ਅਸਮਾਨ। ਜਿਵੇਂ ਸੋਨਾ ਪਿਘਲ ਰਿਹਾ, ਇਮੇਜ ਮੈਨੂੰ ਲੱਗਦਾ ਸ਼ਾਮ ਦਾ ਲੱਗਦਾ ਇਮੇਜ ਮੈਨੂੰ, ਸੋਨਾ ਪਿਘਲਣ ਜਿਹੜਾ ਹੈ, ਜਾਂ ਸੂਰਜ ਜਿਹੜਾ ਹੈ ਜਦੋਂ ਤੁਸੀਂ ਵੇਖਿਆ ਹੋਵੇ ਕਈ ਦਫਾ ਡੁੱਬਣ ਲੱਗਦਾ ਤੇ ਬਿਲਕੁਲ ਸੋਨੇ ਵਰਗਾ ਉਹਦੀ ਰੋਸ਼ਨੀ ਹੋ ਜਾਂਦੀ ਹੈ ਸੂਰਜ ਦੀ, ਜਿਹੜੀ ਉਹਦੀ ਰੋਸ਼ਨੀ ਆ, ਅਸਲ ਲੱਗਦਾ ਸੋਨਾ ਹੀ ਪਿਘਲ ਰਿਹਾ। ਜਾਂ ਧਰਤੀ ਕੁੜੀ ਦੇ ਕੰਨ ਦਾ ਕੋਈ ਬੁੰਦਾ ਡਿੱਗ ਪਿਆ, ਵਾਹ ਨੀ ਧਰਤ ਸੁਹਾਵੀਏ ਤੈਨੂੰ ਚੜਿਆ ਰੂਪ ਕਿਹਾ। ਧਰਤੀ ਦੀ ਗੱਲ ਹੋ ਰਹੀ ਹੈ ਤੇ ਉਹਦੇ ਮੁਖਤਲਿਫ ਸਿੰਬਲਸ ਨੇ। ਜ਼ੁਬੈਰ ਸਾਹਿਬ, ਹਾਂਜੀ, ਗੁਠਾਲੀ ਤੁਸੀਂ ਵੇਖੀ ਹੈ ਸੁਨਿਆਰਿਆਂ ਦੀ ਦੁਕਾਨ ਤੇ? ਹਾਂ, ਇਹ ਤੇ ਕੁਠਾਲੀ ਲਿਖੀ ਇਹਨੇ, ਕਿਉਂਕਿ ਮੇਰਾ ਬੈਕਗ੍ਰਾਉਂਡ ਸੁਨਿਆਰਾ ਹੈ ਨਾ, ਤੇ ਉਹ ਅਸੀਂ ਕਾਰੀਗਰ ਕਰ ਜਾਂਦੇ ਹਾਂ। ਦੱਸੋ ਸਹੀ ਸਾਹਿਬ, ਗੁਠਾਲੀ ਕਿਉਂ ਜੀ ਹੁੰਦੀ ਹੈ, ਦੱਸੋ। ਉਹ ਗੁਠਾਲੀ ਹਰ ਸਾਈਜ਼ ਦੀ ਹੁੰਦੀ ਹੈ, ਡਿਪੈਂਡਿੰਗ ਔਨ ਕਿ ਤੁਸੀਂ ਕਿੰਨਾ ਸੋਨਾ ਗਾਲਣਾ ਹੈ, ਲੇਕਿਨ ਉਹ ਮਿੱਟੀ ਦੀ ਪਿਆਲੀ ਵਰਗੀ ਹੁੰਦੀ ਹੈ, ਪਿਆਲੀ ਵਰਗੀ ਹੁੰਦੀ ਹੈ, ਲੇਕਿਨ ਡੂੰਗੀ ਤੇ ਨੈਰੋ ਹੁੰਦੀ ਹੈ ਤੇ ਡੂੰਗੀ ਹੁੰਦੀ ਹੈ। ਤੇ ਉਹਦੇ ਵਿੱਚ ਸਾਰਾ ਸੋਨਾ ਸੁੱਟ ਕੇ ਨਾ ਕੱਚਾ ਪੱਕਾ ਜੋ ਤੁਸੀਂ ਗਾਲਣਾ ਹੁੰਦਾ ਹੈ, ਉਹ ਹਾਈ ਟੈਂਪਰੇਚਰ ਪਿੱਤਲ ਦੀ ਹੁੰਦੀ ਹੈ। ਹਾਂਜੀ, ਪਿੱਤਲ ਦੀ ਨਹੀਂ, ਉਹ ਬੇਸਿਕਲੀ ਇਹਦੀ ਹੁੰਦੀ ਹੈ, ਇਹਦੀ ਮਿੱਟੀ ਦੀ, ਬੜੀ ਉਹ ਖਾਸ ਮਿੱਟੀ ਦੀ ਹੁੰਦੀ, ਜਿਹੜੀ ਕਿ ਜਿਹਦਾ ਹਾਈ ਟੈਂਪਰੇਚਰ ਬਹੁਤ ਹਾਈ ਹੁੰਦਾ ਹੈ, ਉਹ ਸੋਨਾ ਗਾਲ ਦਿੰਦੀ ਹੈ। ਲੇਕਿਨ ਉਹ ਜਿਹੜੀ ਗੁਠਾਲੀ ਹੁੰਦੀ ਨਾ, ਉਹ ਤੁਸੀਂ ਕਈ ਵਾਰ ਯੂਜ਼ ਕਰ ਸਕਦੇ ਹੋ, 15, 20, 25 ਵਾਰੀ, ਇੰਨਾ ਦਾ ਹਾਈ ਟੈਂਪਰੇਚਰ ਹੁੰਦਾ। ਤੇ ਉਹਨੂੰ ਉਹਦੇ ਚ ਸੋਨਾ ਸੁੱਟ ਕੇ ਤੇ ਉਹ ਜਦੋਂ ਸਾਰਾ ਪਿਘਲ ਜਾਂਦਾ ਨਾ, ਬਿਲਕੁਲ ਫਲੂਇਡ ਬਣ ਜਾਂਦਾ, ਤੇ ਫਿਰ ਤੁਸੀਂ ਉਹਨੂੰ ਨਾ ਢਾਲ ਲੈਂਦੇ ਹੋ ਸਾਂਚੇ ਦੇ ਵਿੱਚ, ਜਿਹਦੀ ਬਾਰ ਬਣ ਜਾਂਦੀ ਹੈ। ਸੋ ਗੁਠਾਲੀ ਉਹਨੂੰ ਕਹਿੰਦੇ ਨੇ। ਸੋ ਜਿਹੜਾ ਇਮੇਜਰੀ ਹੈ ਨਾ, ਬਿਲਕੁਲ ਤੁਸੀਂ ਇਸ ਤਰ੍ਹਾਂ ਸੋਚੋ ਕਿ ਸੋਨਾ ਜਿਹੜਾ ਨਾ ਉਹਦੇ ਚ ਗਲਦਾ ਪਿਆ ਅੱਗ ਦੇ ਵਿੱਚ, ਲਾਲ ਸੁਰਖ ਹੈ,
ਔਰ ਤੁਸੀਂ ਉਹਨੂੰ ਚੁੱਕ ਕੇ ਤੇ ਉਹਨੂੰ ਤੁਸੀਂ ਡਾਲਦੇ ਪਏ ਹੋ। ਬਿਲਕੁਲ ਇਹ ਇਮੇਜਰੀ ਬਣਦੀ ਪਈ ਹੈ, ਵੈਰੀ ਬਿਊਟੀਫੁਲ, ਜਿਹਦਾ ਮਤਲਬ ਹੈ ਕਿ ਉਹਦਾ ਜਿਹੜਾ ਆਬਜ਼ਰਵੇਸ਼ਨ ਹੋਣੀ ਹੈ ਬਟਾਲਵੀ ਦੀ, ਉਹ ਆਬਜ਼ਰਵੇਸ਼ਨ ਬੜੀ ਉਹਦੀ ਡੀਪ ਤੇ ਕੀਨ ਹੈ। ਉਹਨੇ ਵੇਖਿਆ ਹੈ ਇਹ ਪ੍ਰੋਸੈਸ ਨੂੰ, ਕਿ ਜਿਵੇਂ ਉਹਨੇ ਇਹਨੂੰ ਜੋ ਇਹ ਇਮੇਜਰੀ ਮੇਰੇ ਸਾਹਮਣੇ ਆਈ ਨਾ, ਤਾਂ ਪੂਰਾ ਪ੍ਰੋਸੈਸ ਮੇਰੇ ਸਾਹਮਣੇ ਆ ਗਿਆ। ਸੋ ਦੈਟ ਵਾਜ਼ ਅਮੇਜ਼ਿੰਗ। ਤੇ ਦੂਸਰਾ, ਉਹ ਧਰਤ ਨੂੰ ਮਾਂ ਦੇ ਨਾਲ ਤੇ ਫੀਮੇਲ ਦੇ ਨਾਲ ਨਾ ਉਹ ਕਰਦਾ ਪਿਆ, ਸਿੰਬਲਾਈਜ਼ ਕਰਦਾ ਪਿਆ। that is also very beautiful, ਕਿਉਂਕਿ ਧਰਤੀ ਹਮੇਸ਼ਾ ਫੀਮੇਲ ਨਾਲ ਐਸੋਸੀਏਟ ਕੀਤੀ ਅਸੀਂ। ਧਰਤੀ ਮਾਂ ਹੈ, ਪਾਲਣਹਾਰ ਹੈ, ਔਰ ਇੱਥੇ ਵੀ ਉਹ ਧਰਤੀ ਜੀ ਦੀ ਦੁੱਧ ਪਿਆ ਰਹੀ ਹੈ। ਸੋ ਦੈਟਸ ਬਿਊਟੀਫੁਲ। ਅਮਲਤਾਸ ਮੈਂ ਬੂਟਾ ਕਦੀ ਵੇਖਿਆ ਨਹੀਂ, ਲੇਕਿਨ ਸੁਣਿਆ ਕਿ ਬੜਾ ਖੁਸ਼ਬੂਦਾਰ ਕਲਰਫੁਲ ਬੂਟਾ ਹੁੰਦਾ ਹੈ, ਲੇਕਿਨ ਮੈਂ ਕਦੀ ਵੇਖਿਆ ਨਹੀਂ। ਉਸ ਮੈਂ ਨਾ ਕਹਿਣਾ ਸੀ। ਇੱਥੇ ਇਸਲਾਮਾਬਾਦ ਸਈਦ ਸਾਹਿਬ ਅੱਜ ਕੱਲ ਅਮਲਤਾਸ ਖਿੜਿਆ ਹੋਇਆ ਹੈ, ਬਿਲਕੁਲ ਉਹਦਾ ਕੋਈ ਜਿਹੜਾ ਸਾਵਾ ਪੱਤਰ ਆ ਨਾ ਉਹ ਵੀ ਨਹੀਂ ਦਿਸਣਾ। ਉਹ ਸਾਰਾ ਫੁੱਲ ਜਿਹੜਾ ਹੈ ਨਾ ਉਹ ਬਿਲਕੁਲ ਬ੍ਰਾਈਟ ਯੈਲੋ ਪੀਲਾ, ਔਰ ਉਹ ਜਦੋਂ ਬਿਲਕੁਲ ਜਦੋਂ ਗਰਮੀ ਚੜ੍ਹਨੀ ਨਾ ਉਹ ਉਤਨਾ ਪੀਲਾ ਹੋਣਾ ਗਸ਼ਨਾ ਅਮਲਤਾਸ ਨਾ ਬੂਟਾ। ਔਰ ਮਤਲਬ ਤੁਸਾਂ ਕੀ ਸਾਵਾ ਉਸ ਵਿੱਚ ਦਿਸਣਾ ਹੀ ਕੋਈ ਨਹੀਂ, ਉਹ ਸਾਰੇ ਨਾ ਸਾਰਾ ਪੀਲਾ ਹੋਣਾ। ਬੜਾ ਖੂਬਸੂਰਤ ਦਰਖਤ ਹੈ, ਖਾਸ ਪਾਕਿਸਤਾਨ ਨਾ ਦਰਖਤ, ਪੰਜਾਬ ਨਾ। ਹਾਂਜੀ, ਅਮਲਤਾਸ ਸਾਡੇ ਮੇਰੇ ਇਲਾਕੇ ਜੋਹਰ ਟਾਊਨ 'ਚ ਵੀ ਬਹੁਤ ਹੈਗੇ ਨੇ, ਅਸ਼ਰ ਹੈਗੇ। ਔਰ ਮੇਰਾ ਖਿਆਲ ਹੈ ਜਿਹੜਾ ਸੋਨਾ ਪਿਘਲ ਰਿਹਾ ਸ਼ਾਇਦ ਅਮਲਤਾਸ ਦੀ ਗੱਲ ਕਰ ਰਿਹਾ, ਅਮਲਤਾਸ ਦੇ ਰੰਗ ਦੀ ਗੱਲ ਹੋ ਰਹੀ। ਹਾਂਜੀ, ਹੋਰ ਕੋਈ ਕਰੇ ਅੱਗੇ ਚੱਲੀਏ। ਅਮਲਤਾਸ ਦੀ ਜਿਹੜੀ ਇਮੈਜਿਨਰੀ ਆ ਉਹ ਇਸ ਤਰ੍ਹਾਂ ਲੱਗਦਾ ਕਿ ਗਗਨ ਕੁਠਾਲੀਏ, ਕਿ ਜਿਹੜੀ ਸਾਰਾ ਗਗਨ ਹੈ, ਸਾਰਾ ਆਸਮਾਨ ਹੈ, ਉਹ ਇੱਕ ਭੱਠੀ ਬਣ ਗਈ ਆ ਜਿਹਦੇ ਵਿੱਚ ਸੋਨਾ ਪਿਘਲ ਰਿਹਾ। ਔਰ ਜਾਂ ਫਿਰ ਧਰਤੀ ਕੁੜੀ ਦੇ ਕੰਨ ਦੇ ਵਿੱਚੋਂ ਬੂੰਦਾ ਜਿਹੜਾ ਥੱਲੇ ਡਿੱਗਿਆ ਤੇ ਉਹ ਸਾਰੇ ਪਾਸੇ ਸੋਨੇ ਦਾ ਸੋਨਾ ਪੀਲੇ ਰੰਗ ਦਾ ਜਿਹੜਾ ਹੋ ਗਿਆ ਅਮਲਤਾਸ। ਮੈਂ ਪਹਿਲੇ ਬੰਦ ਤੇ ਥੋੜੀ ਜਿਹੀ ਗੱਲ ਕਰਨੀ ਸੀ ਕਿ ਜਿਹੜੀ ਇਹਦੇ 'ਚ ਨਟੀ ਨੇ ਜੇ ਕਿਹਾ ਮਮਤਾ ਦੀ ਬਹੁਤ ਹੀ ਵੱਡੀ ਐਗਜ਼ਾਮਪਲ ਹੈ, ਮਦਰਸ ਲਵ ਦੀ। ਵਣ ਦੇਵੀ ਅਰਨੈਣੀ ਪੁਰਾਣੀ ਜਿਹੜੀ ਹਿੰਦੂ ਮਾਈਥੋਲੋਜੀ ਦੇ ਵਿੱਚ ਇਹ ਹੈਗਾ, ਔਰ ਖਾਸ ਕਰਕੇ ਜਦੋਂ ਲੋਕੀ ਹੰਟਰਸ ਐਂਡ ਗੈਦਰਰਸ ਹੁੰਦੇ ਸੀਗੇ ਔਰ ਜੰਗਲਾਂ 'ਚ ਰਹਿੰਦੇ ਸੀ, ਕਿ ਵਣ ਦੀ ਇੱਕ ਦੇਵੀ ਆ, ਜੰਗਲਾਂ ਦੀ ਇੱਕ ਮਦਰ ਹੈਗੀ ਆ, ਕਿ ਜਿਹੜੀ ਸਾਰੇ ਜੰਗਲਾਂ ਦੇ ਪੇੜਾਂ ਨੂੰ ਵੀ, ਦਰਖਤਾਂ ਨੂੰ, ਪੰਛੀਆਂ ਨੂੰ, ਜਾਨਵਰਾਂ ਨੂੰ ਔਰ ਈਵਨ ਆਦਮੀਆਂ ਨੂੰ ਵੀ ਪਾਲਦੀ ਹੈ। ਉਹਨਾਂ ਲਈ ਫਲ ਫਰੂਟ ਦੇਣਾ, ਜੋ ਕੁਛ ਵੀ ਹੋਣਾ, ਉਹ ਮਦਰ ਉਸ ਨੇਚਰ ਹੈ, ਪਰ ਉਹ ਜੰਗਲ ਦੀ ਦੇਵੀ ਹੈ, ਜੰਗਲ ਦੀ ਮਾਂ ਆ। ਔਰ ਉਹਦਾ ਪੁੱਤਰ ਹੈ ਜਿਹੜਾ ਵਣ ਪੁੱਤਰ, ਉਹਨੇ ਵੀ ਇੱਕ ਪੁੱਤਰ ਨੇ ਵੀ ਜੰਗਲ ਦੇ ਵਿੱਚ ਹੀ ਮਤਲਬ ਬਾਅਦ ਚ ਗਰੋ ਅਪ ਹੋਣਾ, ਉੱਥੇ ਰਹਿਣਾ, ਉਹਨੂੰ ਦੁੱਧ ਪਿਆ ਰਹੀ ਹੈ। ਸੋ ਵਣ ਦੇਵੀ ਦੀ ਥੋੜੀ ਜਿਹੀ ਇਹ ਹਿੰਦੂ ਮਾਈਥੋਲੋਜੀ ਦੇ ਹਿਸਾਬ ਨਾਲ ਉਹਨਾਂ ਨੇ ਸਟੋਰੀ ਬਣਾਈ ਹੈ ਕਿ ਇੱਕ ਐਸੀ ਔਰਤ ਹੈ ਜਾਂ ਕੁਦਰਤ ਹੈ, ਕੁਦਰਤ ਦਾ ਹਿੱਸਾ, ਜਿਹੜੀ ਕਿ ਇਨਸਾਨਾਂ ਨੂੰ, ਜਾਨਵਰਾਂ ਨੂੰ, ਸਾਰਿਆਂ ਨੂੰ ਖਵਾਉਂਦੀ ਹੈ, ਪਿਆਉਂਦੀ ਹੈ, ਆਪਣੇ ਬੱਚੇ ਨੂੰ ਵੀ ਵੱਡਿਆਂ ਕਰਦੀ ਹੈ, ਉਹ ਵਣ ਦੇਵੀ ਹੈ। ਉਹਦਾ ਨਾਂ ਹੈ ਅਰਨੈਣੀ। ਸੋ ਲੇਕਿਨ ਥੋੜਾ ਜਿਹਾ ਆਪਣਾ ਇਮੇਜਿਨੇਸ਼ਨ ਹੈ, ਉਹਦੀ ਸਾਰੀ ਇਮੇਜਿਨੇਸ਼ਨ ਹੈ। ਬਿਲਕੁਲ ਮਾਈਥੋਲੋਜੀ, ਇਹ ਤਾਂ ਹਿੰਦੂ ਰਿਲੀਜਨ ਚ ਵੀ ਮਾਈਥੋਲੋਜੀ ਹੈ ਸਾਰੀ ਇਹਨਾਂ ਚੋਂ, ਮਤਲਬ। ਹਾਂਜੀ, ਅੱਛਾ ਜੀ, ਅੱਗੇ ਪੜ੍ਹ ਲਿਆ। ਅੱਛਾ ਜੀ, ਆਪਣੇ ਕੋਈ ਅਗਲਾ ਨੱਠੀ ਹੂੰ ਜਾਪੇ ਇਸ ਤੇ ਬਾਬਲੇ ਕੀ ਟਾਈਮ, ਹਾਂ ਟਾਈਮ ਹੈ ਸਾਡੇ। ਹਾਂਜੀ, ਕੌਣ ਪੜ੍ਹੇਗਾ? ਬੰਦ ਸਈਦ ਸਾਹਿਬ ਤੁਸੀਂ ਪੜ੍ਹੋ। ਚਲੋ ਓਕੇ। ਨਟੀ ਬੋਲਦੀ ਏ, ਐਵਾਂ ਜਾਪੇ ਇਸ ਦੇ ਬਾਬਲੇ, ਇਹਦੇ ਦਿੱਤੇ ਕਾਜ ਰਚਾ, ਤੇ ਮਤੀ ਮੁਸ਼ਕ ਅਨੀਰ ਹਵਾ, ਅਨੀਰ ਹੋ, ਸੌਰੀ, ਤੇ ਮਤੀ ਮੁਸ਼ਕ ਅਨੀਰ ਹੋ, ਇਹਦੇ ਦਿੱਤੇ ਗੋਣ ਬਿਠਾ,
ਨਦੀਆਂ ਆਈਆਂ ਗਾਉਣ ਨੂੰ ਪਰਬਤ ਰੋੜਾ ਲਾ, ਚਾਨਣੀਆਂ ਜਿਉ ਤਲੀ ਤੇ ਹਨ ਰਹੀਆਂ ਮਹਿੰਦੀ ਲਾ, ਸਿਰ ਤੇ ਚੁੰਨੀ ਅੰਬਰੀ ਚੰਨ ਕਲੇਰਾ ਪਾ। ਬਸ ਇੰਨਾ ਪੜਨਾ ਸੀ। ਜ਼ੁਬੈਰ ਸਾਹਿਬ ਇਹ ਕਿਸ ਨਾਲ ਵਿਆਹ ਹੋ ਰਿਹਾ ਹੁਣ? ਉਹ ਇਮੇਜਿਨੇਸ਼ਨ ਵਿੱਚ ਹੋ ਰਿਹਾ, ਪਰ ਕਿਸ ਚੀਜ਼ ਨਾਲ ਹੋ ਰਿਹਾ? ਮੈਨੂੰ ਉਹ ਲੂਣਾ ਦਾ ਹੀ ਲੱਗਦਾ। ਲੂਣਾ ਹੀ ਲੱਗ ਰਹੀ ਹੈ ਬੈਕਗ੍ਰਾਉਂਡ ਚ ਨਾ, ਉਹਦਾ ਤਿਆਰ ਹੋ ਰਿਹਾ ਧਰਤੀ ਦਾ ਵਿਆਹ ਹੋ ਰਿਹਾ। ਹਲੇ ਲੂਣਾ ਦੀ ਤੇ ਗੱਲ ਇੱਥੇ ਆਈ ਨਹੀਂ। ਠੀਕ ਹੈ। ਕਿ ਇਉਂ ਲੱਗਦਾ ਕਿ ਜਿਵੇਂ ਉਹਦੇ ਬਾਬਲੇ ਨੇ, ਪਿਓ ਨੇ ਉਹਦਾ ਕਾਜ ਰਚਾ ਦਿੱਤਾ ਵਿਆਹ ਦੀਆਂ, ਉਹਨੂੰ ਬਿਨਾਂ ਪੁੱਛੇ ਹੋਏ ਵਿਆਹ ਕਰਾਉਣ ਦੀ। ਨੈਚੁਰਲੀ ਰੈਫਰੈਂਸ ਤਾਂ ਲੂਣਾ ਵੱਲੋਂ ਹੀ ਆ। ਤੇ ਮੱਤੀ ਖੁਸ਼ਕ ਅੰਬੀਰ, ਮੱਤੀ ਮਿੱਟੀ, ਖੁਸ਼ਕ ਮੁਖ ਦਾ ਮਤਲਬ ਚਿਹਰਾ, ਤੇ ਸੁਗੰਧਤ ਹਵਾਵਾਂ। ਅਮਰਜੀਤ ਜੀ, ਮੱਤੀ ਜਿਹੜਾ ਨਾ, ਮੱਤੀ ਮਤਲਬ ਹੈਗਾ ਕਿ ਲੁਬਰੀਕੇਟਡ, ਲਬਰੇਜ਼। ਖਿਲੀ ਪਈ ਸਭ ਪਾਸੇ ਮੇਰਾ ਖਿਆਲ ਹੈ। ਹਾਂ, ਮੁਸ਼ਕ ਅੰਬੀਰ ਜਿਹੜੀ ਹੈ ਖੁਸ਼ਬੂਦਾਰ ਮਾਦਾ। ਮੱਤੀ ਅੰਬੀਰ ਜਿਹੜਾ ਖੁਸ਼ਬੂਦਾਰ ਮਾਦਾ। ਮੱਤੀ ਦਾ ਮਤਲਬ ਉਹਦੇ ਵਿੱਚ ਲਪੇਟਿਆ ਹੈ, ਪੂਰੀ ਤਰ੍ਹਾਂ ਰਚਿਆ ਵਸਿਆ ਹੈ। ਠੀਕ ਹੈ, ਵੈਰੀ ਗੁੱਡ। ਹਾਂ, ਔਰ ਇਹ ਸਾਰੇ ਜਿਹੜੇ ਇਹ ਐਕਚੁਅਲੀ ਮਹਿੰਦੀ ਲੱਗਣ ਦੀ ਰਸਮ ਸਾਡੇ ਵਿਆਹਾਂ ਦੇ ਵਿੱਚ ਜਦੋਂ ਹੁੰਦੀ ਆ, ਵਿਆਹ ਤੋਂ ਪਹਿਲਾਂ ਮਹਿੰਦੀ ਦੀ ਰਸਮ ਬੜੀ ਵੱਡੀ ਰਸਮ ਹੈ। ਔਰ ਉਹਦੇ ਵਿੱਚ ਇਹ ਗਾਉਣੇ ਲਈ ਬਿਠਾ ਦਿੱਤੇ ਗਏ ਨੇ, ਤੇ ਨਦੀਆਂ ਆਈਆਂ ਨੇ ਗਾਉਣੇ ਲਈ। ਉਸ ਮੇਰਾ ਖਿਆਲ ਹੈ ਜਦੋਂ ਮਹਿੰਦੀ ਦਾ ਫੰਕਸ਼ਨ ਹੁੰਦਾ ਸਾਡੇ ਤੱਕ ਪਿੰਡਾਂ ਦੇ ਵਿੱਚ, ਉਹਦੇ 'ਚ ਫਿਰ ਗਾਉਣੇ ਚੱਲਦੇ ਨੇ ਹਰ ਰਾਤ ਨੂੰ। ਔਰ ਉਹਦੇ ਵਿੱਚ ਪਰਬਤ ਰੋੜਾ ਲਾ ਕੇ, ਪਤਾ ਨਹੀਂ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਗਾਉਂਦੇ ਨੇ, ਢੋਲਕ ਵਜਾਉਂਦੇ ਨੇ, ਤੇ ਉਹਦੇ ਉੱਤੇ ਰੋੜੇ ਦੇ ਨਾਲ ਉਹ ਟਿਕਟੇ ਕਰਦੇ ਨੇ ਨਾ ਰਿਦਮ ਦੇ ਵਿੱਚ। ਅੱਜ ਕੱਲ੍ਹ ਤੇ ਲੋਕੀ ਚਮਚਾ ਮਾਰਦੇ ਨੇ ਜਦੋਂ ਕੁੜੀਆਂ ਗਾਉਂਦੀਆਂ ਨੇ, ਪਰ ਉਸ ਜ਼ਮਾਨੇ 'ਚ ਲੱਗੇ ਉਹਦੇ ਤੇ ਪਰਬਤ ਜਿਹੜਾ ਰੋੜਾ ਲਾ ਰਿਹਾ, ਉਹਦੇ ਉੱਤੇ ਗਾਉਣ ਦੇ ਨਾਲ ਇਹ ਰਿਦਮ ਦੇ ਰਿਹਾ। ਤੇ ਉਹਦੇ ਸਹੀ ਹੈ, ਥੱਲੇ ਵੀ ਇਹੀ ਮਤਲਬ ਲਿਖਿਆ। ਹਾਂ, ਰੋੜੇ ਨਾਲ ਤਾਲ ਵਜਾਵਣ, ਰੋੜਾ ਲਾਉਣਾ। ਪੱਥਰ ਦੇ ਮਤਲਬ ਕੋਈ ਛੋਟੀ ਜਿਹੀ ਐਵੇਂ ਚੱਕ ਲਓ ਪੱਥਰ ਨੂੰ, ਉਹਨੂੰ ਢੋਲਕੀ ਦੇ ਉੱਤੇ ਮਾਰੋ ਤੁਸੀਂ, ਤੇ ਉਹ ਆਵਾਜ਼ ਬੜੇ ਮਹਿੰਦੀ ਦੇ ਤਾਂ ਗਾਣੇ ਬੜੇ ਮਸ਼ਹੂਰ ਨੇ, ਮਤਲਬ ਉਹ ਢੋਲਕੀ ਨਾਲ ਵੱਜਦੇ ਨੇ ਸਾਰੇ। ਤੇ ਉਹਦੇ ਸਿਰ ਦੇ ਉੱਤੇ, ਉਸ ਕੁੜੀ ਦੇ ਉੱਤੇ, ਮਤਲਬ ਧਰਤੀ ਦੇ ਉੱਤੇ ਜਿਹੜੀ ਚੁੰਨੀ ਹੈ ਉਹ ਆਸਮਾਨ ਦੀ ਆ, ਅੰਬਰ ਦੀ ਆ। ਔਰ ਉਹਦੇ ਵਿੱਚ ਕਲੀਰਾ ਜਿਹੜਾ ਉਹਦੇ ਹੱਥ 'ਚ ਪਾਇਆ, ਉਹ ਚੰਨ ਦਾ ਕਲੀਰਾ ਪਾਇਆ। ਮਤਲਬ ਇਮੈਜਿਨੇਸ਼ਨ ਦੀ ਹੱਦ ਹੈ। ਜ਼ੁਬੈਰ ਸਾਹਿਬ, ਜਿਵੇਂ ਹੁਣ ਨਕਸ਼ਾ ਬਣਾਇਆ ਜਾ ਰਿਹਾ ਵੇ ਧਰਤੀ ਦੇ ਰਾਹੀਂ ਲੂਣਾ ਦਾ, ਇਹ ਬੜਾ ਐਪੀਕਲ ਜਿਹਾ ਬਣਦਾ ਪਿਆ ਵੇ ਕਿ ਉਹਦਾ ਜਿਹੜਾ, ਉਹਦੀ ਜਿਹੜੀ ਚੁੰਨੀ ਹੈ, ਉਸਮਾਨ ਹੈ, ਉਹਦਾ ਜਿਹੜਾ ਗਾਣੇ ਗਾਏ ਜਾ ਰਹੇ ਨੇ ਢੋਲਕੀ ਤੇ, ਉਹਦਾ ਰੋੜਾ ਜਿਹੜਾ ਵੇ ਉਹ ਪਹਾੜ ਨੇ ਜਾਂ ਪਰਬਤ ਹੈ, ਤੇ ਉਹਨੂੰ ਚਾਨਣੀਆਂ ਜਿਹੜੀਆਂ ਨੇ ਉਹ ਮਹਿੰਦੀ ਲਾ ਰਹੀਆਂ। ਇਹ ਤੇ ਇਟਸ ਵੈਰੀ ਐਪੀਕਲ। ਜਿਵੇਂ ਐਪਿਕ ਅਸੀਂ ਡੈਫੀਨੇਸ਼ਨ ਲਾਦੇ ਹਾਂ ਕਿ ਨੇਚਰ ਜਿਹੜੀ ਹੈ ਉਹ ਪੂਰੀ ਉਸ ਕੈਰੈਕਟਰ ਦੇ ਉੱਤੇ ਮਿਹਰਬਾਨ ਹੋ ਰਹੀ ਹੁੰਦੀ ਹੈ। ਔਰ ਐਗਜ਼ੈਜਰੇਸ਼ਨ ਦੀ ਇੱਥੇ ਜਿਹੜੀ ਇਮੈਜਿਨੇਸ਼ਨ ਦੀ ਐਗਜ਼ੈਜਰੇਸ਼ਨ ਹੈ, ਉਹਦੀ ਤੇ ਹੱਦ ਹੀ ਕੋਈ ਨਜ਼ਰ ਨਹੀਂ ਆ ਰਹੀ ਇੱਥੇ। ਸਿਰ ਤੇ ਚੁੰਨੀ ਅੰਬੜੀ ਚੰਨ ਕਲੇਰਾ ਪਾ ਲੋ ਕਰ ਲੋ, ਇੰਨੀ ਜ਼ਿਆਦਾ ਟੈਂਸ਼ਨ ਹੈ ਇਮੈਜਿਨੇਸ਼ਨ ਦੀ ਕਿ ਉਹਨੂੰ ਫੜਿਆ ਨਹੀਂ ਜਾ ਰਿਹਾ। ਐਪਿਕ ਮੈਨੂੰ ਲੱਗਦੀ ਪਈ ਹੈ ਐਸ ਸਟੈਂਜ਼ਾ ਦੇ ਵਿੱਚ। ਜਸਟ ਮੈਂ ਕਲੈਰੀਫਾਈ ਕਰ ਦੇਣਾ, ਮੇਰੀ ਸੋਚ ਬਾਰ-ਬਾਰ ਐਪਿਕ ਵੱਲ ਚਲੀ ਜਾਂਦੀ ਜਦੋਂ ਇਹੋ ਜਿਹੇ ਕਰੈਕਟਰ ਨੂੰ ਨਾ ਐਗਜ਼ੈਜਰੇਟ ਕਰਦੇ ਨੇ ਇਮੈਜਿਨੇਸ਼ਨ ਨਾਲ। ਥੋੜਾ ਜਿਹਾ ਉਹਨੇ ਉਹ ਜਿਸ ਤਰ੍ਹਾਂ ਪੁਰਾਣੇ ਕਿੱਸੇ ਹੁੰਦੇ ਨੇ, ਪੁਰਾਣੇ ਕਿੱਸਿਆਂ ਦੇ ਵਿੱਚ ਜਿਵੇਂ ਪੂਰਾ ਇੱਕ ਮਾਹੌਲ ਬਣਾਇਆ ਉਹਨੇ, ਸੂਤਰਧਾਰਾ ਦਾ ਇੱਕ ਕਰੈਕਟਰ ਲੈ ਕੇ ਆਇਆ। ਪਹਿਲੇ ਇਸ ਤਰ੍ਹਾਂ ਦਾ ਕਰੈਕਟਰ ਕਹਿੰਦੇ ਨਹੀਂ ਕੋਈ ਹੈ ਨਹੀਂ, ਸ਼ਾਇਦ ਸ਼ਿਵ ਨੇ ਖਾਸ ਹੀ ਬਣਾਇਆ, ਨੱਠੀ ਦਾ ਬਣਾਇਆ ਹੈ ਮਤ ਲੈ ਕੇ ਸਾਰਾ ਮਾਇਥੋਲੋਜੀ ਤੋਂ ਹੀ ਆਇਆ, ਲੇਕਿਨ ਉਹਨੇ ਬਿਲਡਅਪ ਆਪਣੀ ਇਮੈਜਿਨੇਸ਼ਨ ਨਾਲ ਕੀਤਾ। ਔਰ ਲੋਕੇਟ ਜਿਹੜਾ ਉਹਨੇ ਕੀਤਾ ਉਹ ਚੰਬੇ ਨੂੰ ਕੀਤਾ। ਵੈਸੇ 2-3 ਥਾਵਾਂ ਖਿਆਲ ਕੀਤੀਆਂ ਜਾਂਦੀਆਂ ਨੇ, ਮੈਂ ਹੁਣ ਮੈਨੂੰ ਯਾਦ ਨਹੀਂ,
ਜਿੱਥੋਂ ਦੀ ਲੂਣਾ ਸੀ। ਇੱਕ ਖਿਆਲ ਹੈ ਕੋਈ ਚੰਬੇ ਦੀ ਸੀ, ਇੱਕ ਦੋ ਹੋਰ ਸ਼ਹਿਰਾਂ ਦਾ ਨਾਮ ਵੀ ਲਿਆ ਜਾਂਦਾ ਹੈ, ਲੇਕਿਨ ਇਹਨੇ ਉਹਨੂੰ ਚੰਬੇ ਦੇ ਵਿੱਚ ਲੋਕੇਟ ਕੀਤਾ। ਬੜਾ ਲੈਂਡਸਕੇਪ ਹੈ ਸਾਰਾ। ਤੇ ਅੱਛਾ, ਇਹ ਆਖਰੀ ਪੜ੍ਹ ਲਈ ਸੂਤਰਧਾਰਾ। ਇੱਕ ਇਹੀ ਵੀ ਹੋਰ ਵੀ ਇੱਥੇ ਕਹਿ ਸਕਦੇ ਹਾਂ ਕਿ ਜੋ ਡਿਸਕ੍ਰਿਪਸ਼ਨ ਦੇ ਰਿਹਾ ਇੱਥੇ ਬਟਾਲਵੀ, ਕੁਦਰਤ ਨੂੰ, ਸਾਰੇ ਬ੍ਰਹਿਮੰਡ ਨੂੰ, ਯੂਨੀਵਰਸ ਨੂੰ ਡਿਸਕ੍ਰਾਈਬ ਕਰਨ ਦੇ ਲਈ ਬਾਬਾ ਨਾਨਕ ਨੇ ਵੀ ਆਪਣੇ ਜੋ ਉਹਦੇ ਬਾਰੇ ਲਿਖਿਆ ਉਹ ਇਸੇ ਤਰ੍ਹਾਂ ਹੀ ਆ ਕਿ ਗਗਨ ਜਿਹੜਾ ਬਿਲਕੁਲ ਆਸਮਾਨ ਹੈ, ਗਗਲ ਮੇ ਥਾਲ ਰਵ ਚੰਦ ਦੀਪਕ ਬਣੇ। ਇੱਕ ਵੱਡਾ ਥਾਲ ਹੈ ਜਿਹਦੇ 'ਚ ਸੂਰਜ ਤੇ ਚੰਦਰਮਾ ਇੱਕ ਮੋਤੀ ਪਏ ਨੇ। ਤਾਰਿਕਾ ਮੰਡਲ ਜਿਹੜੀ ਕਿ ਸਟਾਰਸ ਨੇ ਸਾਰੇ, ਉਹਦੇ ਵਿੱਚ ਮੋਤੀ ਖਿਲਰੇ ਪਏ ਨੇ। ਮਤਲਬ ਇਹ ਬ੍ਰਹਿਮੰਡ ਦੀ ਡਿਸਕ੍ਰਿਪਸ਼ਨ ਜਿਹੜੀ ਆ ਇੱਕ ਦੀ ਕਿਸਮ ਦੀ ਵਰਸ਼ਿਪ ਕਰਨ ਦੇ ਬਰਾਬਰ ਹੈ ਕਿ ਇਹ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਇਸ ਟਾਈਪ ਦੀ ਕੁਦਰਤ ਦੀ ਜਿਹੜੀ ਇਹ ਵਰਸ਼ਿਪ ਹੈ ਜਾਂ ਕੁਦਰਤ ਦੀ ਮਤਲਬ ਬ੍ਰਹਿਮੰਡ ਦੀ ਹੋਂਦ ਹੈ, ਸੋ ਉਹਦੇ ਨਾਲ ਕਨੈਕਸ਼ਨ ਲੱਗਦਾ ਥੋੜਾ ਜਿਹਾ। ਹਾਂਜੀ ਹਾਂ, ਉਹ ਮੈਂ ਪੜ੍ਹਿਆ ਜਿਹੜਾ ਨਾ, ਜਿਹੜਾ ਤੁਸੀਂ ਨਾਨਕ ਦਾ ਕਹਿ ਰਹੇ ਹੋ, ਮੈਂ ਅੱਗੇ ਪੜ੍ਹਿਆ। ਇਹਨੂੰ ਗਾਇਆ ਬਹੁਤ ਗਿਆ, ਇਹਨੂੰ ਬਹੁਤ ਕੋਈ ਮੇਰਾ ਹਾਲ ਬੇਸ਼ੁਮਾਰ ਸਿੰਗਰ ਨੇ ਗਾਇਆ। ਇਹਦੇ ਬਾਰੇ ਤੇ ਇਹ ਵੀ ਕਹਿੰਦੇ ਨੇ ਕਿ ਰਵਿੰਦਰ ਨਾਥ ਬੜਾ ਵੱਡਾ ਪੋਇਟ ਹੋਇਆ ਇੰਡੀਆ ਦੇ ਵਿੱਚ, ਉਹਨੂੰ ਕਿਹਾ ਕਿ ਤੂੰ ਕੁਦਰਤ ਬਾਰੇ ਕੁਝ ਲਿਖ, ਕੋਈ ਇਹਦੇ ਬਾਰੇ ਦੱਸ। ਕਹਿੰਦਾ ਮੈਂ ਕੀ ਲਿਖ ਸਕਦਾ। ਰਵਿੰਦਰ ਨਾਥ ਨੇ ਕਿਹਾ ਕਿ ਬਾਬੇ ਨਾਨਕ ਨੇ ਕੁਦਰਤ ਦੀ ਜੋ ਡਿਸਕ੍ਰਿਪਸ਼ਨ ਦਿੱਤੀ ਹੈ ਉਹ ਤੋਂ ਅੱਗੇ ਤੇ ਇਹ ਪੂਰਾ ਸ਼ਬਦ ਹੈ, ਇਹਦੀਆਂ 38 ਲਾਈਨਾਂ ਨੇ, ਕਿ ਉਹ ਤੋਂ ਵੱਧ ਕੇ ਕੁਦਰਤ ਦੀ ਡਿਸਕ੍ਰਿਪਸ਼ਨ ਕਰਨੀ ਬੜੀ ਮੁਸ਼ਕਿਲ ਹੈ। Amarjeet ji, sorry, Amarjeet ji, can you share that in the group, please? Because that's very beautiful. I want to link it. Yes, I will. ਉਹ ਬਹੁਤ ਪਪੂਲਰ ਹੈ, ਬਹੁਤ ਹੀ ਪਪੂਲਰ ਇਹ ਸ਼ਬਦ ਹੈ ਕਿ ਗगन में थाल रव चंद दीपक बने, तारिका मंडल जनक मोती, धूप मल्यान लो पवन चवरो करे। चौर हो ਰਿਹਾ ਅੱਗੇ ਮੈਂ ਪੂਰਾ ਪੋਸਟ ਕਰ ਦਿਆਂਗਾ, ਮੈਨੂੰ ਆਫ ਹੈਂਡ ਮੈਂ ਗਲਤ ਨਹੀਂ ਕਹਿਣਾ ਚਾਹੁੰਦਾ। ਥੈਂਕ ਯੂ ਜ਼ੁਬੈਰ ਸਾਹਿਬ। ਜਿਹੜੀ ਸੌਰੀ ਸਹੀ ਸਾਹਿਬ ਜਾਰੀ ਰੱਖੋ, ਬੋਲੋ ਬੋਲੋ ਪਲੀਜ਼ ਬੋਲੋ। ਇਹ ਜਿਹੜੀ ਚਾਰ ਬੰਦ ਹੈ, ਇਸ ਵਿੱਚ ਬੜੀ ਜਿਹੜੀ ਇਮੈਜਿਨੇਸ਼ਨ ਹੀ ਨਾ, ਇਸ ਮਤਲਬ ਲਿੰਕ ਮੈਂ ਕਰਨਾ ਚਾਹਣੀ ਪਿਆ ਮਾੜੇ ਮਿਕੀ ਕੋਈ ਕਲੀਅਰ ਨਹੀਂ ਹੋਇਆ, ਕਿਉਂਕਿ ਪਹਿਲੋਂ ਉਹ ਸੂਤਰਧਾਰ ਜਿਹੜਾ ਹੈ ਨਾ, ਮੇਰਾ ਖਿਆਲ ਹੈ ਉਹ ਬੜੀ ਸ਼ਦੀਦ ਇੱਕ ਫੀਅਰਫੁਲ ਮੇਲ ਸੌਰਟ ਆਫ विजन किया कि उसे सब पे और सब लड़ने पे, और उसने बाद फिर नट्टी जड़ी है वो ममता नहीं गल करनी पी, और माँ जिस तरह बच्चे नाल प्यार करनी, और वो नर्चरिंग एक सर्टन नर्चरिंग आना मैसेज आ। फिर जड़ी निहायत एक मटरनल और फीमेल व्यू आ। फिर तुसां की जड़ी डिस्क्रिप्शन ਜਿਹੜਾ ਅਗਲਾ ਬੰਦਾ ਉਹ ਸਾਰਾ ਅਮਲਤਾਸ ਹੈ। I can understand ਉਹ ਮਹਿੰਦੀ ਨਾਲ ਪੀਲਾ ਰੰਗ ਵੀ ਜੁੜਨਾ ਪਿਆ ਤੇ ਧਰਤੀਨੀ ਮਹਿੰਦੀ ਜਾਂ ਲੂਨਾਨੀ ਮਹਿੰਦੀ ਰੈਫਰ ਹੋਣੀ ਪਈ। ਉਸਨੇ ਬਾਅਦ ਜਿਹੜਾ ਅਗਲਾ ਬੰਦਾ ਉਸ ਵਿੱਚ ਇਹ ਗੱਲ ਹੋਣੀ ਪਈ ਕਿ ਬਾਬਲਾ ਉਹ ਨਦੀ ਨਾਲੇ ਨਦੀ ਤੇ ਪਾਣੀ ਉਹ ਬੈਠੇ ਅੰਬਰ ਬੈਠੇ ਗਾਣੇ ਪੇ। ਇਹ ਸਾਰੀ ਜਿਹੜੀ ਇੱਕ ਹਿਊਮਨ ਸਾਈਕਲ ਆ ਨਾ, ਉਹ ਦਿਸਣਾ ਪਿਆ ਕਿ ਤੁਸਾਂ ਕੀ ਲਸਟ ਵੀ ਦਿਸਣੀ ਪਈ, ਤੁਸਾਂ ਕੀ ਮਮਤਾ ਵੀ ਦਿਸਣੀ ਪਈ, ਤੁਸਾਂ ਕੀ ਇੱਕ ਐਸਪੀਰੇਸ਼ਨ ਜਾਂ ਤੁਸਾਂ ਆਖੀ ਕਿਨੋ ਇੱਕ ਸ਼ਾਦੀ ਵਿਆਹ ਨੇ ਟਾਈਮ ਜਿਹੜੀ ਇੱਕ ख्वाहिश होनी हो या एक मौका ਜਿਹੜਾ ਹੈ ਉਹ ਵੀ ਦਿਸਣਾ ਪਿਆ। I'm trying to interpret कि इतनी सारी इमोशंस की किया टच करना पिया शिव कुमार बटालवी। मतलब चार बंदा है जो इतनी इमेजिनेशन इंट्रोड्यूस की थी, इतने मेटाफर्स इंट्रोड्यूस की थे, बड़ी मजेदार गल ही। बहरहाल माड़े को इसका ना जवाब नहीं, मैं सोच नहीं रहा सा, पता बाद लग सी।
ਚਲੋ ਜੀ, ਸਾਨੂੰ ਵੀ ਦੱਸਣਾ ਫਿਰ ਜਦੋਂ ਪਤਾ ਲੱਗ ਜਾਏਗਾ। ਪਰ ਹਾਲੇ ਵੀ ਵੈਸੇ ਜੇ ਦੇਖਿਆ ਜਾਏ ਇਹਨਾਂ ਦੋਹਾਂ ਦੇ ਵਿਊ ਪੁਆਇੰਟ ਨੂੰ ਜੇ ਡਿਸਟਿੰਕਟਲੀ ਸਮਝਣਾ ਹੋਵੇ, ਸੂਤਰਧਾਰ ਦਾ ਹਾਲੇ ਵੀ ਵਿਊ ਪੁਆਇੰਟ ਬਾਹਰਲੀ ਖੂਬਸੂਰਤੀ, ਨੇਚਰ ਦੀ, ਫਿਜ਼ੀਕਲ ਲਸਟ ਤੇ ਡਰ ਵੀ ਵਿੱਚੋਂ ਹੀ ਸੱਪਾਂ ਦਾ, ਤੇ ਨਟੀ ਦਾ ਜਿਹੜਾ ਹੈਗਾ ਉਹ ਮਮਤਾ, ਫੀਲਿੰਗਸ ਵਾਲਾ। ਔਰ ਸੂਤਰਧਾਰ ਅਮਲਤਾਸ ਦੀ ਗੱਲ ਕਰਦਾ, ਉਹ ਵੀ ਬਿਊਟੀ ਦੀ ਗੱਲ ਹੀ ਕਰਦਾ। ਬਿਊਟੀ ਤੋਂ ਅੱਗੇ ਜਾ ਕੇ ਗਹਿਰਾਈ 'ਚ ਸੋਚਣ ਦੀ ਗੱਲ ਉਹ ਵੀ ਘੱਟ ਹੀ ਕਰਦਾ। ਵੈਸੇ ਸੋਨਾ ਆ ਜੀ, ਬੂੰਦੇ ਡਿੱਗ ਪਏ ਆ, ਜਿਹੜੀ ਨਟੀ ਗੱਲ ਕਰਦੀ ਹੈ ਉਹ ਮਮਤਾ ਦੀ ਤੇ ਕੁਦਰਤ ਦੇ ਵਿੱਚ ਜੋ ਹੋ ਰਿਹਾ। ਹਾਲੇ ਹੋਰ ਵੀ ਆਏਗੇ ਅੱਗੇ ਜੋ ਪੜਾਂਗੇ ਆਪਾਂ। ਜ਼ੁਬੈਰ ਸਾਹਿਬ, ਜਿਹੜਾ ਆਖਰੀ ਬੰਦ ਪੜਿਆ, ਸਿਰ ਤੇ ਚੁੰਨੀ ਅੰਬਰੀ, ਚੰਨ ਕਲੇਰਾ ਪਾ। ਚੰਨ ਤੇ ਠੀਕ, ਕਲੇਰਾ ਦਾ ਕੀ ਮਤਲਬ ਇੱਥੇ? ਕਲੇਰ ਉਹ ਜਿਹੜਾ ਕਿਕਲੀ ਕਲੇਰ ਤੇ ਨਹੀਂ, ਜਿਹੜਾ ਦਾਇਰਾ ਜਿਹਾ ਬਣਾ ਰਿਹਾ ਕਲੀਰਾ। ਨਾ ਕਲੀਰੇ ਜ਼ੁਬੈਰ ਸਾਹਿਬ, ਉਹ ਜਿੱਦਾਂ ਚੂੜਾ ਜਿਹੜਾ ਹੁੰਦਾ ਤੁਸੀਂ ਚੂੜੇ ਨਾਲ ਜਿਹੜਾ ਹੁੰਦਾ ਨਾ, ਉਹ ਆ ਕਲੀਰਾ। ਕਲੀਰੇ ਜਿਹੜੇ ਪਾਏ ਹੁੰਦੇ ਨੇ ਕੁੜੀਆਂ ਦੇ, ਵਿਆਹ ਵਾਲੀ ਕੁੜੀ ਦੇ ਕਲੀਰੇ ਪੈਂਦੇ ਨੇ ਹਾਂ, ਨਾ। ਜਿਹੜੇ ਉਹ ਫਿਰ ਉਹ ਛਣਕਾਣੀਆਂ ਤੇ ਜਿਹੜੇ ਜਿਸਨੇ ਉੱਪਰ ਡਿਗੇ ਉਸਨੇ ਅਗਲਾ ਵਿਆਹ ਹੋਣਾ, ਉਸ ਕੀ ਆਕੜੇ ਇਹੀ ਆ ਨਾ? ਬਿਲकुल बिल्कुल। ठीक है जुबैर साहब, मेरे काफी है ਅੱਜ ਵਾਸਤੇ ਕਾਫੀ ਸ਼ਾਇਦ ਨਾ। ਅਗਲੇ ਹਫਤੇ ਦਾ ਦੱਸ ਦਿਓ ਨਾ ਤੁਸੀਂ। ਹਾਂ, ਮੈਂ ਅਨਾਉਂਸਮੈਂਟ ਕਰਨੀ ਸੀ ਕਿ ਅਗਲੇ 3 ਹਫ਼ਤੇ ਕਲਾਸ ਨਹੀਂ ਹੋ ਸਕੇਗੀ, ਕਿਉਂਕਿ ਮੈਂ ਜਿਹੜਾ ਅਕਾਊਂਟ ਯੂਜ਼ ਕਰਨਾ ਨਾ, ਮੇਰਾ ਕੰਪਨੀ ਦਾ ਅਕਾਊਂਟ ਹੈ, ਤੇ ਉਹ ਮੈਂ ਐਕਸੈਸ ਨਹੀਂ ਕਰ ਸਕਾਂਗਾ USA ਤੋਂ ਬਾਹਰ ਨਾ, ਫॉर ਸਿਕਿਉਰਿਟੀ ਰੀਜ਼ਨਸ। ਤੇ ਉਹਦੇ ਵਾਸਤੇ ਬ੍ਰੇਕ ਲੈਣੀ ਪਏਗੀ, ਅਨਲੈਸ ਕੋਈ ਸਾਥੀ ਅਗਰ ਕਿਸੇ ਕੋਲ ਫੈਸਿਲਿਟੀ ਹੈਗੀ ਹੈ ਤੇ ਉਹ ਕਲਾਸ ਸ਼ੁਰੂ ਕਰਨਾ ਚਾਹੇ ਤੇ ਰਿਕਾਰਡ ਕਰਨਾ ਚਾਹੇ ਤੇ ਰਿਕਾਰਡ ਕਰਕੇ ਮੈਨੂੰ ਵੀਡੀਓ ਦੇ ਦੇਵੇ ਤੇ ਮੈਂ ਉਹਨੂੰ ਆਪਣੀ ਪਲੇਲਿਸਟ ਅਪਲੋਡ ਕਰ ਦਿਆਂ ਜਿਵੇਂ ਅਸੀਂ ਕਰਨੇ ਆ। ਤੇ ਲੈਟ ਮੀ ਨੋ। ਮੈਂ I will not be available from Wednesday next week until 21st of July. We'll keep updated on WhatsApp. तो बस मैं अनाउंसमेंट करनी सी। ठीक है जुबैर साहब? हाँ जी, ठीक है। ते चलो, कोई क्वेश्चन होवे ते गल कर लो, नहीं तो फिर रैप अप कर देने हैं फिर। ओके जुबैर साहब, थैंक यू वेरी मच। ठीक, बहुत वधिया, चंगा जी, रब राखा जी। रब ਰੱਬ ਰਾਖਾ ਜੀ, ਮਿਹਰਬਾਨੀ। ਰੱਬ ਰਾਖਾ।